चलो भी चलो कर्मा वालियो हो भाई खोती वालिया वे भाई खोती वालिया चलंगे गली यार दी ते दसी मैनू हाल यार दा ओ बस 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 कर्मा वालिए सफाई हो गई आ गैलरी दी सारा ओके हो गया वैसे सोहना लगन लग पिया है ना सैम भाई रंग हो गया ते रगड़ाई होगी बूहे लग गए ओए होए होए भैन दी सिक्की स्वाद ही बड़ा होना जी आ नेर आया हुण ते बहुत ज्यादा कर दे नहीं कुछ नहीं हुंदा भार गिल्लियां है ये दूरों आए जी ते मैं जाना सी कहंदा ਅਸਲ ਦੇ ਵਿੱਚ ਇਹ ਚੱਕਰ ਹੁੰਦਾ ਨਾ ਜਿਹੜਾ ਜਦੋਂ ਇਦਾਂ ਕੌੜ ਕਰਦੀ ਆ ਘੋੜੀ ਉਦੋਂ ਕਾਫੀ ਜ਼ਿਆਦਾ ਚਾਂਸਸ ਹੁੰਦੇ ਆ ਕਿ ਕੌੜ ਤਾਂ ਕਰਦੀ ਆ ਕਿ ਇਹ ਪ੍ਰੈਗਨੈਂਟ ਆ ਕਿ ਇਹਦੇ ਜਿਹੜੇ ਸਾਈਡਾਂ ਤੇ ਪੌਦੇ ਲੱਗਣੇ ਆ ਲੌਨ ਦੇ ਸੈਂਟਰ 'ਚ ਮਤਲਬ ਸਾਈਡਾਂ ਤੇ ਕਿਹੜੇ ਲਾਈਏ ਤੁਹਾਨੂੰ ਕੱਲ ਵਾਲੇ ਵਲੌਗ ਦੇ ਵਿੱਚ ਤੁਸੀਂ ਪਲਾਂਟਸ ਵਗੈਰਾ ਦੇਖੇ ਹੋਣੇ ਹੋ ਵੇਲਾ ਬੈਠਾ ਚਾਰ ਦਿਹਾੜੇ ਹਾਂ ਸੱਜਣ ਬਣ ਗਿਆ ਦੁਸ਼ਮਣ ਸਾਰੇ ਹਾਏ ਜੇਬਾਂ ਭਰੀਆਂ ਜਿਸ ਦਿਹਾੜੇ ਮਿੱਠੀ ਖੀਰ ਖਵਾਵਣ ਸਾਰੇ ਹਾਏ ਮੈਰਿਜ ਕਦੋਂ ਆ ਵੀਰ ਰਮਨਦੀਪ ਕਹਿੰਦੇ ਆ ਅਸਲਾਮ ਵਾਲੇਕੁਮ ਜੀ ਕੀ ਹਾਲ ਚਾਲ ਆ ਉਮੀਦ ਕਰਦੇ ਆ ਵਧੀਆ ਹੋਵੋਗੇ ਵੈਲਕਮ ਆ ਜੀ ਤੁਹਾਡੇ ਆਪਣੇ ਡੇਰੇ ਵਾਲੇ ਦੇ ਇੱਕ ਨਵੇਂ ਵਲੌਗ ਦੇ ਵਿੱਚ ਤੇ ਅੱਜ ਦਾ ਵਲੌਗ ਕਰਦੇ ਆ ਸਟਾਰਟ ਤੇ ਦਿਖਾਉਣੇ ਆ ਤੁਹਾਨੂੰ ਆਪਣੀ ਰੂਟੀਨ ਕਿ ਆਪਣਾ ਦਿਨ ਕਿਹੋ ਜਿਹਾ ਰਹਿੰਦਾ ਤੇ ਆਪਾਂ ਕੀ ਕਰਦੇ ਆ ਮੈਂ ਕਿਹਾ ਉੱਠਦੇ ਆ ਵਲੌਗ ਸ਼ੁਰੂ ਕਰੀਏ ਸਵੇਰ ਦਾ ਟਾਈਮ ਤੇ ਕੰਮਕਾਰ ਵੀ ਸ਼ੁਰੂ ਕਰੀਏ ਤੁਹਾਡੇ ਨਾਲ ਵੀ ਸਾਂਝਾ ਕਰੀਏ ਕਿਉਂਕਿ ਮਿਸਤਰੀ ਅੱਜ ਨਹੀਂ ਆਉਣੇ ਕਿਉਂਕਿ ਅੱਜ ਹੈਗਾ ਜੀ ਦਿਨ ਜੁਮੇ ਦਾ ਫਰਾਈਡੇ ਦਾ ਤੇ ਅੱਲਾ ਰੱਖੇ ਖੈਰ ਸੁੱਖ ਅੱਜ ਆਪਾਂ ਨੂੰ ਕੰਮ ਬੜੇ ਜ਼ਿਆਦੇ ਆ ਪਿੱਛੇ ਤੁਹਾਨੂੰ ਲੋਨ ਨਜ਼ਰ ਆ ਰਿਹਾ ਹੋਣਾ ਵਾ ਸਾਰਾ ਖਰਾਬ ਹੋਇਆ ਪਿਆ ਸਾਰੇ ਦੀਆਂ ਤਬਾਈਆਂ ਉਤਰੀਆਂ ਪਈਆਂ ਤੇ ਇਨਸ਼ਾਅੱਲਾ ਅੱਜ ਅੱਲਾ ਦੇ ਹੁਕਮ ਨਾਲ ਆਪਾਂ ਕੋਸ਼ਿਸ਼ ਕਰਨੀ ਆ 110% ਕਿ ਇਹਨੂੰ ਆਪਾਂ ਅੱਜ ਸੁਧਾਰੀਏ ਧੁੱਪ ਨਿਕਲ ਆਈ ਹੈ ਗਰਮੀ ਅੱਜ ਵਾਵਾ ਹੋਣ ਵਾਲੀ ਆ ਲੇਕਿਨ ਅੱਲਾ ਰੱਖੇ ਖੈਰ ਸੁੱਖ ਅੱਜ ਆਪਾਂ ਮਸ਼ੀਨ ਜਿਹੜੀ ਆਪਣੀ ਕੱਲ ਆ ਗਈ ਸੀ ਮਤਲਬ ਘਾਹ ਕੱਟਣ ਵਾਲੀ ਜਿਹੜੀ ਆਪਾਂ ਕੱਲ ਪਰਚੇਜ਼ ਕੀਤੀ ਆ ਅੱਜ ਆਪਾਂ ਉਹਨੂੰ ਸੈਟਲਮੈਂਟ ਕਰਕੇ ਇਹਨੂੰ ਆਪਾਂ ਕੋਸ਼ਿਸ਼ ਕਰਾਂਗੇ ਕਿ ਜਿੰਨਾ ਹੋ ਸਕਿਆ ਉਨਾ ਆਪਾਂ ਚਲਾਈਏ ਸਾਇਮ ਹਾਲੇ ਤੱਕ ਬਾਹਰ ਨਹੀਂ ਆਇਆ ਕਿਉਂਕਿ ਸਾਇਮ ਦੇ ਬਾਜ਼ੂ ਦੇ ਉੱਪਰ ਨਿਕਲਿਆ ਵਾ ਜਾਂ ਇੱਕ ਫੋੜਾ ਟਾਈਪ ਜਿਹਾ ਉਹ ਨਾ ਕਾਫੀ ਜ਼ਿਆਦਾ ਕੰਮ ਸਵੈਲ ਹੋਇਆ ਉਹਦਾ ਬਾਂਹ ਉਹਦੀ ਦੁਖਦੀ ਆ ਤੇ ਮੈਂ ਕਿਹਾ ਤੂੰ ਅੱਜ ਰੈਸਟ ਕਰ ਲੇਕਿਨ ਜੋ ਤੇਰੀ ਲੋੜ ਪਈ ਤੈਨੂੰ ਸੱਦ ਲਵਾਂਗੇ ਇੱਧਰ ਦੋਜੀ ਸਾਹਿਬ ਹੋ ਗਿਆ ਨਿਬੜ ਗਿਆ ਚਲੋ ਅੱਲਾ ਖੈਰ ਕਰੇ ਲਓ ਜੀ ਤੇ ਗਾਂ ਨੂੰ ਪਾਇਆ ਹੋਇਆ ਇੱਧਰ ਘਾਹ ਤੇ ਵਿੱਚ ਲੂਸਣ ਮਿਕਸ ਕਰਕੇ ਭਾਈ ਕਹਿੰਦਾ ਸੀ ਵੀ ਯਾਰ ਜਿਵੇਂ ਤੁਸੀਂ ਗਾਵਾਂ ਨੂੰ ਪਾਉਂਦੇ ਆ ਉਵੇਂ ਤੁਸੀਂ ਐਂਬਰ ਨੂੰ ਵੀ ਪਾਇਆ ਕਰੋ ਘਾਹ ਐਂਬਰ ਨੂੰ ਭਾਈ ਪਾਇਆ ਹੋਇਆ ਵਾ ਅੰਦਰ ਖਾ ਰਹੀ ਹੈ ਖੜੋਤੀ ਐਂਬਰ ਰਾਣੀ ਖੜੋਤੀ ਅੰਦਰ ਐਂਬਰੇ ਲਓ ਜੀ ਮਾਸ਼ਾਅੱਲਾ ਪੱਖਾ ਚੱਲ ਰਿਹਾ ਵਾ ਸਵੇਰੇ ਤੇ ਐਂਬਰ ਖਾ ਰਹੀ ਆ ਜੀ ਲੂਸਣ ਤੇ ਵਿਦ ਘਾਹ ਇਹਨੂੰ ਪਾਇਆ ਹੋਇਆ ਵਾ ਲਿਬੜੀ ਬੜੀ ਪਈ ਆ ਯਾਰ ਹੈ ਅਸਲ ਦੇ ਵਿੱਚ ਬਹਿੰਦੀ ਆ ਬਾਂਦਰੀ ਤੇ ਬਹਿ ਕੇ ਕੰਮ ਖਰਾਬ ਕਰ ਲੈਂਦੀ ਆ ਜ਼ਖਮ ਪਤਾ ਨਹੀਂ ਕਿਦਾਂ ਕਰਵਾ ਲਿਆ ਇਹਨੇ ਆ ਜਿਹੜਾ ਰਗੜ ਲੱਗ ਗਈ ਸ਼ਾਇਦ ਕਿਤੇ ਚਲੋ ਅੱਜ ਦੇਖਦੇ ਆ ਅੱਲਾ ਖੈਰ ਕਰੇ ਤੇ ਐਂਬਰ ਨੂੰ ਭਾਈ ਡੇਲੀ ਜਿਹੜਾ ਨਾ ਸਵੇਰ ਘਾਹ ਪੈ ਜਾਂਦਾ ਵਾ ਸ਼ਾਮ ਨੂੰ ਵੀ ਜਦੋਂ ਆਪਾਂ ਉਹਨਾਂ ਨੂੰ ਵੱਢ ਕੇ ਪਾਈਦਾ ਵਾ ਤਾਂ ਥੱਬੀ ਇਹਦੇ ਵਾਸਤੇ ਵੀ ਆਉਂਦੀ ਹੈ ਵੈਸੇ ਤਾਂ ਕੁਤਰ ਕੇ ਲੂਸਣ ਪਾਈਦਾ ਲੇਕਿਨ ਵੈਸੇ ਵੀ ਇਹਨਾਂ ਨੂੰ ਪਾ ਦਿੱਤਾ ਆ ਜਾ ਸੁਬਹ ਇੱਧਰ ਬੱਚਿਆਂ ਨੂੰ ਤੇ ਭਾਈ ਪਾਤਾ ਵਾ ਪਾਣੀ ਛਾਣੀ ਦਾਣਾ ਛਾਣਾ ਪੈ ਗਿਆ ਹੈ ਤੇ ਮौज ਮਸਤੀ ਕਰ ਰਹੇ ਆ ਦੋ ਬੱਚੇ ਉੱਤੇ ਆ ਜਿਹੜੇ ਨਿਕਲੇ ਕੁਕੜੀ ਦੇ ਨਾਲ ਉਹ ਵੀ ਇਹਨਾਂ ਦੇ ਨਾਲ ਹੀ ਡੱਕੇ ਹੋਏ ਆ ਇਹ ਮਾਸ਼ਾਅੱਲਾ ਇੰਜੋਏ ਕਰ ਰਹੇ ਆ ਪੂਰੇ ਭਾਰ ਦੇ ਨਾਲ ਹਲੇ ਛੱਡਣੇ ਨਹੀਂ ਹੈਗੇ ਦੋ ਅਸਲ ਦੇ ਵਿੱਚ ਤੇ ਛੋਟੇ ਆ ਇਹਦੇ ਵਿੱਚ ਯਾਰ ਕੱਲ ਮੈਂ ਸੋਚਿਆ ਸੀ ਵੀ ਇਹਨਾਂ ਨੂੰ ਆਪਾਂ ਆਜ਼ਾਦ ਛੱਡਦੇ ਆ ਮਤਲਬ ਵੀ ਛੱਡ ਦਈਏ ਹੁਣ ਪੱਕੇ ਲੇਕਿਨ ਇਹਦੇ ਵਿੱਚ ਦੋ ਬੱਚੇ ਜਿਹੜੇ ਨਾ ਉਹ ਬੱਤਖਾਂ ਦੇ ਸਭ ਤੋਂ ਐਂਡ ਤੇ ਨਿਕਲੇ ਜਿਹੜੇ ਉਹ ਬੜੇ ਨਿੱਕੇ ਆ ਤੇ ਕਾਂ ਉਹਨਾਂ ਨੂੰ ਚੱਕ ਜਾਂਦਾ ਵਾ ਤੇ ਕਾਂ ਨੇ ਕੱਢੇ ਹੋਏ ਆ ਬੱਚੇ ਤੇ ਉਹ ਤੇ ਹਲਕਾ ਹੋਇਆ ਫਿਰਦਾ ਤੇ ਉਹ ਅਗਲੇ ਦਿਨ ਵੀ ਨਾ ਇੱਕ ਛੱਡੇ ਤੇ ਉਹਨੇ ਝਮੁੱਟ ਮਾਰ ਕੇ ਚੁੱਕ ਲਿਆ ਮਗਰ ਭੱਜ ਕੇ ਛਡਾਇਆ ਬੱਚਾ ਉਹ ਫਿਰ ਤਾਂ ਡਰੇ ਹੋਏ ਆ ਵੀ ਯਾਰ ਇਹਨਾਂ ਨੂੰ ਛੱਡਤਾ ਤੇ ਹੋਰ ਰੌਲਾ ਕੋਈ ਨਹੀਂ ਅੱਲਾ ਨਾ ਕਰੇ ਇੱਕ ਦੋ ਹੋਰ ਘਟ ਗਿਆ ਤਾਂ ਫਿਰ ਜ਼ਾਹਰੀ ਗੱਲ ਆ ਵੀ ਵਧੀਆ ਗੱਲ ਨਹੀਂ ਹੋਣੀ ਇਸ ਕਰਕੇ ਥੋੜਾ ਜਿਹਾ ਹੋਰ ਕੋਸ਼ਿਸ਼ ਕਰਦੇ ਇਹਨਾਂ ਨੂੰ ਡੱਕ ਕੇ ਰੱਖੀਏ ਆਪਾਂ 5-7 ਦਿਨ 10 ਦਿਨ ਵਾਲੇ ਨਾ ਹੋਰ ਚਲੋ ਬਾਹਰ ਚਲੋ ਚਲੋ ਵੀ ਚਲੋ ਕਰਮਾ ਵਾਲਿਓ ਚਲੋ ਉਹ ਸਫਾਈ ਕਰਦੇ ਪਏ ਸੀ ਮੈਂ ਕਿਹਾ ਵੀ ਟਾਈਮੋ ਟਾਈਮ ਇਹ ਵੀ ਜਿਹੜਾ ਕੰਮ ਨਾ ਸਭ ਤੋਂ ਪਹਿਲਾਂ ਇਹ ਕਰੀਏ ਗਾਵਾਂ ਬਾਹਰ ਕੱਢਤੀਆਂ ਪਰਲੇ ਹੱਥੋਂ ਹੋ ਗਈ ਆ ਭਰੀ ਉਹਨੇ ਰੇੜੀ ਨਾਲ ਦੀ ਨਾਲ ਹੀ ਆਹ ਰਹਿ ਗਈ ਇਹ ਹੁਣ ਬੈਠੀ ਰਹੇ ਲੋ ਜੀ ਅੰਦਰ ਦੀ ਕਰਤੀ ਆਪਾਂ ਉਸ ਦੀ ਸਫਾਈ ਤੇ ਹੁਣ ਆਪਾਂ ਚੱਲੇ ਆ ਪੱਠਿਆਂ ਵਾਲੇ ਟੱਕ ਦੇ ਵਿੱਚ ਜਾ ਕੇ ਨਾ ਸਭ ਤੋਂ ਪਹਿਲਾਂ ਪੱਠੇ ਲੱਦ ਕੇ ਕੁਤਰੀਏ ਕਿਉਂਕਿ ਸਭ ਤੋਂ ਪਹਿਲਾਂ ਜ਼ਰੂਰੀ ਹੈਗਾ ਇਹ ਕੰਮ
ਅਗਰ ਇਹ ਟਾਈਮ ਨਾਲ ਨਿਬੜ ਗਿਆ ਤੇ ਫਿਰ ਆਪਾਂ ਕੋਈ ਵੀ ਕੰਮ ਕਰ ਸਕਦੇ ਹਾਂ ਟਾਈਮ ਨਾਲ। ਕਿਉਂਕਿ ਧੁੱਪ ਤੁਹਾਨੂੰ ਪਤਾ ਮੌਸਮ ਇਸ ਤਰ੍ਹਾਂ ਦਾ ਵਾ ਕਿ ਧੁੱਪ ਦਾ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਚੜ ਜਾਂਦੀ ਆ ਤੇ ਫਿਰ ਕਿਹੜੇ ਵੇਲੇ ਚੁੱਭਣ ਲੱਗ ਪੈਂਦੀ ਆ। ਹੋ ਭਾਈ ਖੋਤੀ ਵਾਲਿਆ ਵੇ ਭਾਈ ਖੋਤੀ ਵਾਲਿਆ ਚਲੰਗੇ ਗੜੀ ਯਾਰ ਦੀ ਤੇ ਦੱਸੀ ਮੈਨੂੰ ਹਾਲ ਯਾਰ ਦਾ। ਹੋ ਭਾਈ ਖੋਤੀ ਵਾਲਿਆ ਕੀ ਹਾਲ ਚਾਲ ਜੇ? ਲੋ ਹੀ ਆ ਗਏ ਆ ਟੱਕ ਦੇ ਵਿੱਚ ਤੇ ਸਹਿਮ ਆ ਗਿਆ ਵਾ ਖੋਤੀ ਵਾਲਾ ਖੋਤੀ ਲੈ ਕੇ, ਮਤਲਬ ਭਾਈ ਠੀਕ ਆ ਤੇ ਲੱਦਦੇ ਆ ਯਾਰ। ਚਲੋ ਮੈਂ ਭਾਈ ਲੱਦਦਾ ਵਾ, ਤੂੰ ਅੱਜ ਪੱਠੇ ਨਹੀਂ ਲੱਦਣੇ। ਸਹਿਮ ਦੇ ਨਾ ਆ ਹੋਇਆ ਵਾ, ਅੱਛਾ ਠੀਕ ਹੈ ਯਾਰ ਮਾਜ਼ਰਤ, ਆ ਹੋਇਆ ਵਾ ਤੇ ਇਹ ਨਾ ਹੁਣ ਇੱਥੋਂ ਲੱਗ ਕੇ ਤੇ ਇੱਥੋਂ ਤੱਕ ਸਵੈਲ ਹੋਇਆ ਪਿਆ ਇਸ ਤਰ੍ਹਾਂ ਹੀ ਆ ਆਕੜਿਆ ਹੋਇਆ ਵਾ। ਚਲੋ ਅੱਲਾ ਖੈਰ ਕਰੇ, ਕੋਈ ਨਹੀਂ ਤੂੰ ਅੱਜ ਪੱਠੇ ਨਹੀਂ ਲੱਦਣੇ, ਤੂੰ ਸਿਰਫ ਮੇਰੇ ਨਾਲ ਨਾ ਰਹਿਣਾ, ਮੈਨੂੰ ਸ਼ਕਲ ਵਿਖਾਉਂਦੇ ਰਹਿਣਾ, ਮੈਨੂੰ ਹੌਸਲਾ ਰਵੇ ਕਿ ਮੇਰੇ ਨਾਲ ਕੋਈ ਹੈਗਾ, ਕੰਮ ਮੈਂ ਹੀ ਕਰ ਲੂੰਗਾ ਠੀਕ ਆ। ਹਾਂ ਬਸ ਬਿਸਮਿਲ੍ਲਾ ਦੀ ਬਰਕਤ ਯਾ ਅੱਲਾ ਤੇਰਾ ਆਸਰਾ। ਅੱਛਾ ਇਧਰੋਂ ਲਾਵਾਂ ਕਿ ਉਧਰੋਂ ਲਾਵਾਂ? ਜੇ ਤੈਨੂੰ ਸੌਖੇ ਲਾਉਣੇ ਰੇੜੀ ਸੌਖੀ ਕਿਧਰੋਂ ਲੱਗਣੀ? ਇੱਧਰੋਂ ਲਾ ਲਾ ਜਿੱਧਰ ਹੋਇਆ ਲਾ ਲਾਂਗੇ ਅੱਲਾ ਦੀ ਸਪੋਰਟ। ਅੱਲਾ ਖੈਰ ਕਰੇ। ਅਸਲ ਦੇ ਵਿੱਚ ਪੱਠੇ ਲਾਉਣ ਦਾ ਮਕਸਦ ਮੇਰਾ ਤੇ ਆ ਹੁੰਦਾ ਵਾ, ਬਸ ਨਹੀਂ ਕਰਮਾ ਵਾਲੀਏ ਇਹਦੇ ਕੀ ਜਾਣਾ ਵੀ ਯਾਰ ਨਾ ਜਿਵੇਂ ਆਹ ਲਾਇਆ ਵਾ, ਆਹ ਪਾਸਾ ਇੱਧਰ ਕੀਤਾ ਵਾ ਤੇ ਰੇੜੀ ਵੀ ਐਂ ਜਾ ਕੇ ਲਾਵਾਂ ਅੱਡੇ ਦੇ ਵਿੱਚ ਤਾਂ ਕਿ ਏਦਾਂ ਲਾ ਕੇ ਸਿੱਧੇ ਰੱਖੀ ਜਾਈਏ। ਪੱਠੇ ਵਾਵਾ ਠੀਕ ਆ ਸ਼ਾਮੀ ਤੋਂ ਵੱਢ ਲਓ। ਪੱਠੇ ਲੱਦਣੇ ਔਖੇ ਨਹੀਂ ਆ, ਪੱਠੇ ਕੁਤਰਨੇ ਔਖੇ ਆ। ਕੋਈ ਸੌਖਾ ਵੀ ਨਹੀਂਗਾ, ਲੱਦਣੇ ਔਖੇ ਨਹੀਂਗੇ। ਲੋ ਵੀ ਨਿਬੜ ਗਿਆ ਜੀ, ਚੱਕੇ ਗਏ। ਰੇੜੀ ਚੰਗੀ, ਬੜੀ ਭੱਜਦੀ ਆ ਯਾਰ ਖੋਤੀ, ਖੋਤੀ ਭੱਜਣ ਵਾਲੀ ਕਰਦੀ ਆ। ਤੁਰ ਮੈਂ ਲਾਉਂਗਾ, ਇੱਕ ਲੱਤ ਰੱਖ ਇੱਥੇ, ਇੱਥੇ ਪੈਰ ਰੱਖ, ਮੈਨੂੰ ਆ ਗਈ ਇੱਥੇ ਸਮਝ। ਕੀ ਬਹਿ। ਪਹਿਲਾਂ ਖੋਤੀ ਕਾਬੂ ਕਰਨ ਦੇ, ਇਹਨੇ ਪਹਿਲੋਂ ਭੱਜ ਪੈਣਾ। ਮੈਂ ਫੜਦਾ ਨਹੀਂ। ਓ ਬੱਸ ਕੜਿਆਲੇ ਕਢਾ ਗਈ ਆ ਮਾਸ਼ਾਅੱਲਾ। ਕਰੰਟ ਹੀ ਬੜਾ ਭਾਈ, ਕਰੰਟ ਹੀ ਬੜਾ ਖੋਤੀ 'ਚ, ਕਰੰਟਾਂ ਵਾਲੀ ਵਿਸ਼ੇਰੀ ਆ। ਮੁਸ਼ਕੀ 5 ਕਲਿਆਣ ਝਾੜ ਉੱਤੇ ਤੇ ਹੋ। ਓ ਬਸ 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 ਕਰਮਾ ਹਾਲੀਏ, ਕਰਮਾ ਹਾਲੀਏ, ਕਰਮਾ ਹਾਲੀਏ। ਚੱਲ ਪੱਠੇ ਆ ਉੱਤੇ ਬਹਿ ਪੱਠਿਆਂ ਦੇ। ਆ ਮੈਨੂੰ ਲੱਗਦਾ ਮੈਂ ਮਗਰੋਂ ਚੱਕਣੇ ਆ। ਓਏ ਹੌਲੀ ਓ ਭਰਾਵਾ, ਕੰਮ ਖਤਰੇ ਵਾਲਾ ਹੀ ਆ। ਸੇਵਕਾ ਹੌਲੀ ਚਲਾ ਭਾਈ, ਖੋਤੀ ਕਾਦੀ ਅੱਗ ਦੀ ਨਾਲ ਹੀ ਆ। ਕਿਉਂ ਸਹਿਮਿਆ? ਸਹੀ ਐ, ਇਦਾਂ ਨਹੀਂ ਹੋਣੀ ਚਾਹੀਦੀ। ਪੱਠੇ ਕੱਢ ਕੇ ਲਾਏ ਭਾਈ ਬੜੀ ਸਪੀਡ ਮਾਰਦੀ ਹੈ। ਭੱਜਿਆ ਭੱਜਿਆ ਭੱਜਿਆ। ਮੈਂ ਕਿਹਾ ਪਹਿਲਾਂ ਪਾ ਕੇ ਖੜੀਆਂ ਕਰ ਦਈਏ, ਨਾਲ ਹਰਾ ਕੁਤਰੀ ਜਾਵਾਂਗੇ ਤੇ ਨਾਲੇ ਪਾਈ ਜਾਣਾ। ਹਰਾ ਹਲੇ ਲਾਉਣ ਲਾ ਪਿਆ ਆਪਣਾ ਰੇੜੀ ਤੇ ਹੀ ਆ। ਸਾਰੇ ਖਾਣੀਆਂ ਨਹੀਂ ਗਾਵਾਂ। ਕੁਛ ਨਹੀਂ ਹੁੰਦਾ ਨਾਲ ਹਰਾ ਪੁੱਤ। ਕੱਲ 2 ਮਗਰੀਆਂ ਤੁੰਨ ਕੇ ਵੱਡੀਆਂ ਪਾਈਆਂ ਸੀ, ਕੱਲ ਹਰੇ ਦੀਆਂ ਆ ਵੇਲਾ, ਕੱਲ ਵਾਲਾ ਸਿਆਲੇ ਵੇਖ ਲਾ। ਪਰ ਜ਼ਰੂਰੀ ਤਾਂ ਹੈਗਾ, ਤੂੜੀ ਦੀ ਥਾਂ ਤੇ ਪਾ ਰਹੇ ਆਪਾਂ। ਆ ਬਾਰਿਸ਼ਾਂ ਤੋਂ ਬਾਅਦ ਗਰਮੀ ਬਹੁਤ ਹੋ ਜਾਂਦੀ ਹੈ। ਹੁਮ ਵਾਜਣ ਦਾ ਹਵਸ ਹੋ ਜਾਂਦਾ। ਕੱਲ ਵੀ ਬਾਰਿਸ਼ਾਂ ਹੋਈਆਂ, ਅੱਲਾ ਖੈਰ ਕਰੇ। ਆਪਣੇ ਨਹੀਂ, ਆਸੇ ਪਾਸੇ। ਲੈ ਆ ਲੈ ਆ ਲੈ ਆ। ਯਾਰ ਪੂਰਾ ਸਹੀ ਲਾਇਆ। ਚਲ ਆ ਲਵਾਈਏ, ਲਾਈਏ ਪੱਠੇ ਤੇ ਮੈਂ ਕੁਤਰਦਾ ਵਾਂ। ਤੁਸੀਂ ਸਿਰਫ ਇੱਕ ਛੋਟਾ ਜਿਹਾ ਕੰਮ ਕਰਨਾ। ਕੀ? ਬਾਹਰ ਵਾਲੀਆਂ ਜਿਹੜੀਆਂ ਖੋਲੀਆਂ ਨਾ ਬੱਚਿਆਂ ਦੀਆਂ, ਉਹਦੇ ਵਿੱਚ ਇੰਨਾ ਕੀ ਸਿਰਫ ਸੈਲਜ ਤੇ ਇੰਨਾ ਕੀ ਇੰਨਾ ਹਰਾ ਉਹ ਰਲਾ ਦੇਣਾ, ਠੀਕ ਹੈ? ਬਾਕੀ ਕੁਦਰ ਕੇ ਮੈਂ ਇਹਨਾਂ ਨੂੰ ਆਪੇ ਪਾ ਲੈਣਾ। ਆ ਕੰਮ ਔਖਾ ਹੋ ਗਿਆ, ਸਾਰੇ ਹੀ ਆ ਗਿਆ ਭੁੰਜੇ ਪਰ ਛੋਕੇ ਹੈ। ਲੋ ਅਸਲ 'ਚ ਇਦਾਂ ਲਾਉਣ ਦਾ ਮਕਸਦ ਹੁੰਦਾ ਵਾ ਵੀ ਯਾਰ ਰੋਗ ਫੜ ਫੜ ਕੇ ਸਿੱਧਾ ਲਾਈ ਜਾਵਾਂ। ਰੇੜੀ ਬੈਕ ਵੀ ਲਾ ਸਕਦੇ ਆ, ਪਰ ਖੋਤੀ ਵਿਚਾਰੀ ਔਖੀ ਹੋਊਗੀ ਮੁੜ ਕੇ। ਬੇਜ਼ਬਾਨ ਜਾਨਵਰ ਹੈ, ਇੰਨੀ ਦੇਰ ਖੜਾ ਰਵੇ ਫਾਇਦਾ ਕੋਈ ਨਹੀਂ। ਇਸ ਕਰਕੇ ਮੈਂ ਕਿਹਾ ਵੀ ਟਾਈਮੋ ਟਾਈਮ ਅਸੀਂ ਮੈਂ ਰੋਜ਼ ਹੀ ਲਾ ਲਈ ਦੀ ਇਸ ਤਰ੍ਹਾਂ ਹੀ ਲਾ ਕੇ ਤੇ ਫਿਰ ਆਰਾਮ ਨਾਲ ਭਾਈ ਕੁਤਰੀ ਜਾਈਦੇ ਆ। ਭਾਵੇਂ ਉਹਨੂੰ ਕੁਤਰਨ ਨੂੰ ਲੱਗੇ ਘੰਟਾ, ਖੋਤੀ ਤੇ ਬੇਆਰਾਮ ਨਾਲ ਨਾ ਹੋਊਗੀ। ਸਹੀ ਆ ਹੈ। ਲਓ ਅੱਲਾ ਦੀ ਸਪੁਰਦ ਹੋ ਗਿਆ ਕੰਮ। ਕਿਹਨੂੰ ਆਪਾਂ ਛੱਡ ਦਿੰਦੇ ਆ ਥੱਲੇ ਤੇ ਆ ਜਾਓ। ਕੋਈ ਪੱਠੇ ਲਏ ਆਪਾਂ ਲਾ, ਇਹਨਾਂ ਨੂੰ ਛੱਡਦੀ ਇਹਨਾਂ ਦਾ ਮੈਨੂੰ ਚੇਤਾ ਹੀ ਨਹੀਂ ਅੱਜ ਕੰਮ ਦੇ ਵਿੱਚ ਆਇਆ। ਛੱਡ ਦੇ ਯਾਰ ਚੋਰੀ ਸਾਰੇ। ਖੋਲ ਦੇ ਕਬੂਤਰ ਵੀ, ਆ ਵੀ ਖੋਲ ਦੇ।
ਵੱਡੀਆਂ ਬੱਥਾਂ ਇਹਨਾਂ ਦਾ ਰੌਲਾ ਬਹੁਤਾ ਸਗੋਂ ਕੁਕੜੀਆਂ ਛੁੱਟ ਗਈਆਂ ਪਹਿਲਾਂ ਹੀ ਹਾਂ ਚਲੋ ਕੋਈ ਨਹੀਂ ਚਲੋ 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 ਉਹ ਦੇ ਚਲੋ ਦੋ ਕੀ ਲਾ ਦੇ ਹਰਾ ਰਲਿਆ ਸਹੀ ਹੈ ਨਾ ਲੋ ਜੀ ਮਾਸ਼ਾਅੱਲਾ ਮਾਲ ਨੂੰ ਪੈ ਗਏ ਪੱਠੇ ਤੇ ਕੁਤਰ ਵੀ ਆਪਾਂ ਲਏ ਆ ਅੱਡਾ ਕਰਤਾ ਬਿਲਕੁਲ ਤੇ ਵਿਹਲਾ ਲੋ ਜੀ ਗਰਮੀ ਬੜੀ ਹੋ ਗਈ ਆ ਇਹ ਆ ਵੀ ਥੋੜਾ ਥੋੜਾ ਲੱਗਦਾ ਲੇਕਿਨ ਹੋਈ ਚੰਗੀ ਭਲੀ ਆ ਇਧਰੋਂ ਨਿਬੜ ਗਿਆ ਬਾਹਰ ਵਾਲਾ ਕੰਮ ਤੇ ਅੱਜ ਜਿਹੜਾ ਇੱਕ ਹੋਰ ਕੰਮ ਆ ਨਾ ਉਹ ਤੁਹਾਨੂੰ ਵਿਖਾਉਣ ਲੱਗਾ ਹੁਣ ਮੈਂ ਅੱਲਾ ਖੈਰ ਕਰੇ ਘਰ ਪਹੁੰਚ ਆਏ ਆ ਲੋ ਜੀ ਮਿਸਤਰੀ ਤੁਹਾਨੂੰ ਪਤਾ ਅੱਜ ਨਹੀਂ ਆਏ ਤੇ ਆ ਜਿਹੜਾ ਨਾ ਖਲਾਰਾ ਇਹ ਕੁੰਜਣਾ ਆਪਾਂ ਅੱਜ ਕਿਉਂਕਿ ਤਕਰੀਬਨ ਸੀਲਿੰਗ ਵਾਲਾ ਜਿਹੜਾ ਮਤਲਬ ਕੰਮ ਨਿਬੜ ਗਿਆ ਵਾ ਸਿਰਫ ਫਿਨਿਸ਼ਿੰਗਾਂ ਰਹਿ ਗਈਆਂ ਵਾ ਮਤਲਬ ਜਿਹੜਾ ਰੇਲ ਮਾਲ ਲਾਉਣਾ ਵਾ ਉਹਨਾਂ ਨੇ ਬਾਕੀ ਕੋਈ ਨਿਜ਼ਾਮ ਸਿੱਧਾ ਪੱਧਰਾ ਕਰਨਾ ਵਾ ਕੋਈ ਬਲਾਕਾਂ ਦਾ ਦੇਖਣਾ ਵਾ ਊਚ ਨੀਚ ਉਹ ਕੱਢ ਕੇ ਦੇਣੀ ਆ ਬਾਕੀ ਆਲ ਜਿਹੜੇ ਡਿਜ਼ਾਈਨਸ ਵਗੈਰਾ ਹਰ ਚੀਜ਼ ਹੋ ਗਈ ਆ ਲੱਗ ਤੇ ਅੰਦਰ ਖਲਾਰਾ ਸਾਡੇ ਬੜਾ ਵਾ ਐ ਪੂਰਾ ਨਾ ਭਾਰ ਨਾਲ ਜੰਮਿਆ ਹੋਇਆ ਵਾ ਤੇ ਇਹ ਸੈਮ ਕਰੀ ਜਾਂਦਾ ਸੀ ਇਕੱਠਾ ਇਹ ਇਕੱਠਾ ਕਰਕੇ ਰੇੜੀਆਂ ਨਾਲ ਬਾਹਰ ਕੱਢ ਕੇ ਤੇ ਉਸ ਤੋਂ ਬਾਅਦ ਆਪਾਂ ਪੈਪ ਲਾ ਲੈਣਾ ਉਸ ਤੋਂ ਬਾਅਦ ਲਾ ਕੇ ਪੈਪ ਕੰਮ ਸਾਰਾ ਕੱਢਣਾ ਬਾਹਰ ਆਪਾਂ ਕਿਉਂਕਿ ਢਾਲ ਬਣੀ ਹੋਈ ਹੈ ਪੂਰੀ ਗੇਟ ਵਾਲੇ ਪਾਸਿਓਂ ਤੇ ਇਧਰੋਂ ਆਪਾਂ ਕੱਢ ਦੇਣੇ ਆ ਜੀ ਬਾਹਰ ਨੂੰ ਇਧਰ ਬਣ ਗਿਆ ਆਪਣਾ ਵਿਹੜਾ ਨਿੱਕਾ ਪੂਰਾ ਆ ਵੀ ਕੱਲ ਹੋ ਗਿਆ ਸੀ ਸੈੱਟ ਤੇ ਵਿਹੜਾ ਬਣ ਗਿਆ ਆਪਣਾ ਹੁਣ ਮਤਲਬ ਐ ਵੀ ਇੱਕ ਰੂਟੀਨ ਦੇ ਵਿੱਚ ਕੰਮਕਾਰ ਜਿਹੜਾ ਨਾ ਘਰ ਦਾ ਉਹ ਵੀ ਹੁਣ ਸਿੱਧਾ ਪੱਧਰਾ ਹੋ ਜਾਏਗਾ ਥੋੜਾ ਜਿਹਾ ਕੁਛ ਵੀਰ ਭਰਾ ਕਹਿੰਦੇ ਸੀ ਬੇਬੇ ਨੂੰ ਲਾ ਕੇ ਦਿਓ ਜੀ ਏਸੀ ਤੇ ਬੇਬੇ ਆਰਾਮ ਕਰਨ ਬੇਬੇ ਭਾਈ ਆਰਾਮ ਨਹੀਂ ਕਰਦੇ ਕਿਉਂਕਿ ਅਸੀਂ ਉਹਨਾਂ ਨੂੰ ਕਹਿੰਦੇ ਆ ਕਰੋ ਲੇਕਿਨ ਉਹ ਨਹੀਂ ਕਰਦੇ ਤੁਹਾਨੂੰ ਪਤਾ ਕਿ ਸਿਆਣੇ ਜਿਹੜੇ ਲੋਕ ਨਾ ਉਹਨਾਂ ਨੂੰ ਬਾਉਣਾ ਬੜਾ ਔਖਾ ਵਾ ਉਹ ਆਰੀ ਹੁੰਦੇ ਆ ਕੰਮ ਜਿਹੜਾ ਵਾ ਮਤਲਬ ਉਹ ਕਹਿੰਦੇ ਵੀ ਕੰਮ ਤੋਂ ਮਤਲਬ ਜੇ ਅਸੀਂ ਬਹਿ ਗਏ ਨਾ ਕੰਮ ਨਾ ਕੀਤਾ ਤੇ ਅਸੀਂ ਜੁੜ ਜਾਾਂਗੇ ਮੰਜੇ ਦੇ ਉੱਤੇ ਆਹ ਹਿਸਾਬ ਆ ਸਿਆਣਿਆਂ ਦਾ ਤੇ ਤਾਂ ਕਰਕੇ ਬੇਬੇ ਥੋੜਾ ਜਿਹਾ ਲੱਗੇ ਰਹਿੰਦੇ ਆ ਤੇ ਏਸੀ ਹਲੇ ਲੱਗ ਨਹੀਂ ਸਕਦਾ ਕਿਉਂਕਿ ਦਰਵਾਜ਼ੇ ਨਹੀਂ ਲੱਗੇ ਹੋਏ ਸੋ ਇੱਕ ਭਰਾ ਕਹਿੰਦਾ ਦਰਵਾਜ਼ੇ ਆਰਡਰ ਕਰ ਲਓ ਭਾਈ ਦਰਵਾਜ਼ੇ ਆਰਡਰ ਨਹੀਂ ਤੁਹਾਨੂੰ ਯਾਦ ਹੋਣਾ ਵਾ ਜਿਹੜੇ ਪਿਛਲੇ ਪ੍ਰੀਵੀਅਸ ਵਲੌਗ ਵੇਖਦੇ ਆਪਣੇ ਸਾਰੇ ਲੱਕੜ ਲਈ ਸੀ ਆਪਾਂ ਦਰਵਾਜ਼ਿਆਂ ਵਾਸਤੇ ਬੂਹਿਆਂ ਵਾਸਤੇ ਉਹ ਆਪਣੇ ਕੋਲੇ ਲੱਕੜ ਪਈ ਆ ਉਹਨਾਂ ਲੱਕੜ ਦੇ ਦਰਵਾਜ਼ੇ ਬਣਨੇ ਆ ਜੀ ਉਹ ਆਪਾਂ ਬਣਵਾਉਣੇ ਆ ਠੀਕ ਹੈ ਜੀ ਸੋ ਹਾਂ ਸੈਮ ਸਾਹਿਬ ਕੀ ਕੀਤਾ ਜੀ ਹੈ ਜੰਮਿਆ ਤਾਂ ਹੈਗਾ ਫਿਰ ਇੱਕ ਵਾਰੀ ਇਹ ਆ ਵੀ ਹੁਣ ਮਾਰ ਲਈਏ ਜਰਾ ਫੋੜਾ ਮੋਟਾ ਮੋਟਾ ਚੱਕ ਕੇ ਤੇ ਫਿਰ ਪੈਪ ਮਾਰਨਾ ਵਾ ਬੌਕਰ ਮਾਰਨੀ ਹੈ ਚਲੋ ਇੱਕ ਵਾਰੀ ਪਤਾ ਨਹੀਂ ਬੇਬੇ ਨੂੰ ਪਤਾ ਬੇਬੇ ਨੇ ਪੈਪ ਖਿੱਚ ਕੇ ਰੱਖਿਆ ਹੋਇਆ ਵਾ ਲੱਗਦਾ ਤਾਂ ਹੈਗਾ ਜੀਓ ਜੱਟੂ ਜੀ ਅੱਜ ਜੁਮਾ ਕਾਹਦਾ ਆ ਗਿਆ ਅੱਜ ਤਾਂ ਕੰਮ ਵਧੇ ਪਏ ਹੈ ਲਓ ਜੀ ਸਫਾਈ ਹੋ ਗਈ ਆ ਗੈਲਰੀ ਦੀ ਸਾਰਾ ਓਕੇ ਹੋ ਗਿਆ ਵੈਸੇ ਸੋਹਣਾ ਲੱਗਣ ਲੱਗ ਪਿਆ ਨਾ ਸੈਮ ਤੁਹਾਨੂੰ ਸਫਾਈ ਹੋਈ ਆ ਇੱਕ ਵਾਰੀ ਤੇ ਜਦੋਂ ਫਰਸ਼ ਧੋਤਾ ਧਾਤਾ ਤੇ ਤੇਰਾ ਮਾਹੌਲ ਬਣਾਤਾ ਘੈਂਟ ਹੋ ਜਾਣਾ ਸਵਾਦ ਬੜਾ ਹੋਣਾ ਹੈ ਨਾ ਚੱਲ ਵੀ ਚੱਲ ਸੈਮਿਆ ਇਹਨੂੰ ਸਿੱਟ ਬਾਹਰ ਜਰਾ ਨੀ ਦੇ ਨਾਲ ਮੈਂ ਕਿਹਾ ਇੱਕ ਵਾਰੀ ਜਦੋਂ ਹੋ ਗਿਆ ਨਾ ਸਾਫ ਸਫਾਈ ਰੰਗ ਹੋ ਗਿਆ ਤੇ ਰਗੜਾਈ ਹੋ ਗਈ ਬੂਹੇ ਲੱਗ ਗਏ ਓਏ ਹੋਏ ਹੋਏ ਭੈਣ ਦੀ ਸਿੱਕੀ ਸਵਾਦ ਹੀ ਬੜਾ ਆਉਣਾ ਯਕੀਨ ਮੰਨੋ
ਮਤਲਬ ਨਾ ਯਾਰ ਸਵਾਦ ਐਵੇਂ ਆ ਵੀ ਜਦੋਂ ਮਿਹਨਤ, ਇਹ ਮਿਹਨਤ ਦਾ ਘਰ ਨਹੀਂ ਕਹਿ ਸਕਦੇ, ਠੀਕ ਹੈ, ਇਹ ਕਹਿ ਸਕਦੇ ਆ ਕਿ ਮਿਹਨਤ ਦਾ ਮਹੱਲ ਛੱਤਿਆ, ਠੀਕ ਹੈ। ਸੋ ਮੈਨੂੰ ਪਰਸਨਲੀ ਫੀਲਿੰਗ ਬਹੁਤ ਜ਼ਿਆਦਾ ਵਧੀਆ ਤੇ ਸਟਰੋਂਗ ਹੁੰਦੀ ਪਈ ਆ, ਕਿਉਂਕਿ ਯਾਰ ਬੜਾ ਟਾਈਮ ਲੱਗਾ ਇਹਦੇ ਵਿੱਚ, ਕੋਈ ਸ਼ੱਕ ਜਾਂ ਕੋਈ ਝੂਠ ਨਹੀਂ ਵੀ ਬੜਾ ਟਾਈਮ ਲੱਗਾ। ਅਸੀਂ ਅੱਜ ਤੋਂ ਨਾ 8-10 ਸਾਲ ਪਹਿਲਾਂ, ਚਲੋ ਇਹ ਤਾਂ ਜ਼ਿਆਦਾ ਟਾਈਮ ਹੋ ਗਿਆ, 2-3 ਸਾਲ ਪਹਿਲਾਂ ਅਸੀਂ ਕਹਿੰਦੇ ਹੁੰਦੇ ਸੀ ਕਦੋਂ ਬਣਾਵਾਂਗੇ, ਕਿਉਂਕਿ ਤੁਹਾਨੂੰ ਪਤਾ ਜਿਨ੍ਹਾਂ ਨੇ ਪਹਿਲਾਂ ਵਲੌਗ ਵੇਖਿਆ 1.5 ਸਾਲ ਹੋਇਆ, ਪੌਣੇ 2 ਸਾਲ ਆਪਾਂ ਨੂੰ ਬਣਾਉਂਦੇ ਵਲੌਗ, ਤੇ 2 ਅੰਦਰ, 1 ਵਾਸ਼ਰੂਮ ਤੇ ਬਾਕੀ ਸਾਰਾ ਵਿਹੜਾ, ਠੀਕ ਹੈ। ਤੇ ਉਦੋਂ ਸੋਚਦਾ ਸੀ ਵੀ ਰੱਬਾ ਸੋਹਣਿਆ ਟਾਈਮ ਕਦੋਂ ਲੈ ਕੇ ਆਵੇਂਗਾ, ਕਦੋਂ ਬਣਾਵਾਂਗੇ, ਕਦੋਂ ਛੱਤਾਂਗੇ, ਹੈ ਨਾ। ਸੋ ਯਾਰ ਜੋ ਵੀ ਆ, ਜਿਵੇਂ ਦਾ ਵੀ ਆ, ਬਹੁਤ ਮਤਲਬ ਦੁਨੀਆ ਦਾ ਤਾਂ ਬਹੁਤ ਭਾਈ ਮਹੱਲ ਵੀ ਛੱਤੇ ਆ ਨਾ। ਰੱਬ ਹੋਰ ਤਰੱਕੀ ਦੇਵੇ ਸਾਰੇ ਵੀਰਾਂ ਨੂੰ, ਭਰਾਵਾਂ ਨੂੰ, ਜਿਨ੍ਹਾਂ ਨੇ ਛੱਤਾਂ। ਦੁਨੀਆ ਬੜੀ ਤਰੱਕੀ ਕਰਦੀ, ਬੜਾ ਕੰਮ ਘਰ ਬਣਿਆ, ਹੈ ਨਾ। ਸੋ ਸਾਡੇ ਵਾਸਤੇ ਇਹੀ ਬਹੁਤ ਮਤਲਬ ਬਹੁਤ ਵੱਡੀ ਗੱਲ ਆ, ਸਿੱਧੀ ਗੱਲ ਆ। ਸੋ ਕਈਆਂ ਵੀਰਾਂ ਵਾਸਤੇ, ਕੁਛ ਵੀਰ ਭਰਾ ਹੁੰਦੇ ਆ, ਠੀਕ ਆ, ਉਹਨਾਂ ਵਾਸਤੇ 2 ਕੋਠੇ ਤੇ ਕੋਠਿਆਂ ਦੇ ਅੰਦਰ ਪਲਸਤਰ ਹੋਇਆ ਹੀ ਬੜੀ ਵੱਡੀ ਗੱਲ ਹੁੰਦੀ ਆ, ਹੈ ਨਾ। ਸੋ ਸਾਡੇ ਵਾਸਤੇ ਇਹੀ ਬਹੁਤ ਵੱਡੀ ਗੱਲ ਆ, ਬੜਾ ਔਖਾ ਤੇ ਬੜੀ ਦੇਰ ਨਾਲ ਟਾਈਮ ਰੱਬ ਨੇ ਲਿਆਂਤਾ। ਬਾ ਇੱਥੇ ਹੁਣ ਆਹ ਕੰਮ ਹੋ ਗਿਆ ਜੀ ਸ਼ੁਰੂ, ਮਾਰ ਕੇ ਬੌਕਰ ਜੀ, ਤੇ ਅੰਦਰ ਵਾਲਾ ਨਿਬੜ ਗਿਆ ਚੋਰੀ, ਹੈ ਨਾ। ਅੰਦਰ ਵੀ ਬੜਾ ਸਵਾਦ ਬਣਿਆ ਪਿਆ ਮਾਹੌਲ ਚਾਲ ਜਿਹਾ, ਦਿਖਾਉਣਾ ਤੁਹਾਨੂੰ ਮੈਂ ਅੰਦਰ। ਲਓ ਜੀ, ਆਹ ਕਰੋ ਚੈੱਕ, ਸਾਰੀ ਸਫਾਈ ਜੀ ਹੋ ਗਈ ਆ, ਤੇ ਆਹ ਢੇਰ ਲੱਗਾ, ਇਹ ਚੁੱਕਦੇ ਆ ਹੁਣ। ਤੇ ਪਤਾ ਨਹੀਂ ਕਿਹੜਾ ਵੀਰ ਕਹਿੰਦਾ ਸੀ ਯਾਰ, ਕੋਈ ਵੀਰ ਕਹਿੰਦਾ ਸੀ ਵੀ ਐਸ ਪਤਾ ਨਹੀਂ ਬੂਹੇ ਦੇ ਉੱਤੇ ਕਹਿੰਦਾ ਕੋਈ ਡਿਜ਼ਾਈਨ ਬਣਾ ਲਓ, ਜਾਂ ਪਤਾ ਨਹੀਂ ਅਗਲੇ ਤੇ ਕਹਿੰਦੇ ਸੀ, ਕਿੱਥੇ ਕਹਿੰਦੇ ਸੀ। ਇੱਥੇ ਯਾਰ ਡਿਜ਼ਾਈਨ ਨਹੀਂ ਬਣਨਾ, ਕੋਈ ਥਾਂ ਥੋੜੀ ਜਿਹੀ ਆਪਾਂ ਨੂੰ ਖਾਲੀ ਵੀ ਰਹਿਣੀ ਚਾਹੀਦੀ ਆ। ਜਿਵੇਂ ਹੁਣ ਆਹ ਡਿਜ਼ਾਈਨ ਬਣਿਆ ਹੋਇਆ, ਉੱਤੇ ਬਣਿਆ ਹੋਇਆ, ਹੈ ਨਾ, ਤੇ ਆਹ ਆਪਾਂ ਥਾਂ ਜ਼ਰਾ ਖਾਲੀ ਛੱਡਾਂਗੇ, ਇਹਦੇ ਉੱਤੇ ਵੈਸੇ ਮਤਲਬ ਪੇਂਟ ਵਗੈਰਾ ਅੱਛਾ ਹੋ ਜਾਏਗਾ ਤੇ ਉਹ ਸੋਹਣਾ ਲੱਗੂਗਾ। ਲਓ ਜੀ, ਇਧਰ ਆਪਦੇ ਅੰਦਰ ਦੀਆਂ ਸਫਾਈਆਂ ਸ਼ੁਰੂ ਆ। ਵਿਆਹ ਤੋਂ ਪਹਿਲਾਂ ਮੁੰਡੇ ਨੂੰ ਕੰਮ ਸਿਖਾ ਰਹੇ ਆ। ਵੇ ਸਫਾਈਆਂ ਕਰਦਾ ਹੈ, ਰਗੜ ਕੇ ਅੰਦਰ ਵੀ ਨਾ ਸਾਰੇ ਫੇਰ ਬਾਅਦ ਚ ਵੀ ਦਿਖਾਉਂਦੀ, ਸਾਰੇ ਤੇਰਾ ਕਰ ਬਾਅਦ ਚ ਵੀ ਕਰਦੇ, ਸਾਰੇ ਕਰਾਉਨੇ ਅਸੀਂ। ਹੁਣ ਵੀ ਸਿੱਖ ਲਈਏ। ਬੋਕਰ ਤੇਜ਼ ਮਾਰਦਾ, ਹੌਲੀ ਮਾਰ, ਨਹੀਂ ਤਾਂ ਸੋਟਾ ਪੈਣਾ। ਅੱਛਾ ਯਾਰ ਅਸਲ ਵਿੱਚ ਕੰਮ ਬੜਾ ਪਿਆਰੀ, ਮੇਰਾ ਘਰ ਅੱਜ ਮੰਡੇ ਲਾ ਕੇ ਵੇਖ ਕੇ ਅੰਦਰ ਮੰਜਾ ਵੀ ਡਾਉਣਾ ਯਾਰ, ਫਿਰ ਡਾਊਨ ਲਈ ਚੱਲ ਤੇ ਲੈ ਆ ਕੱਢ ਓਏ ਹੋਏ, ਬਹੁਤ ਉੱਧਰ ਤੂੰ ਦਲੀ ਆ ਓਏ। ਉਹ ਇਹ ਉਹ ਸਾਹਬ ਨਹੀਂ ਜਿਆ ਸੌਰੀ ਵੀ ਤੂੰ ਛੱਡ ਚ ਫੋੜਾ ਮਾਰੀ ਜਾਂਦਾ। ਨਹੀਂ ਕਾਰੀਗਰੀ ਹੈਗੀ ਆ, ਥੋੜਾ ਬੰਦਾ, ਬਾਕੀ ਆ ਜਾਊਗਾ ਹੌਲੀ ਨਾਲ। ਬਾਕੀ ਐਕਸਪੀਰੀਅੰਸ ਨਾਲ ਰੂਟੀਨ ਨਾਲ ਸਹੀ ਹੋ ਜਾਏਗਾ, ਹੈ। ਬਾਹਰ ਵੀ ਲੋ ਹੀ ਨਹੀਂ, ਉਹ ਮਾਰਦਾ ਉੱਧਰ ਵੀ। ਅਸੀਂ ਧੋਣ ਲੱਗੇ ਸੀ ਅੰਦਰ ਤੇ ਆਲਾ ਦੁਆਲਾ, ਤੇ ਅਸੀਂ ਕਿਹਾ ਮੋਟਰ ਚਲਾਉਨੇ ਆ, ਤੇ ਉਸ ਤੋਂ ਬਾਅਦ ਪੈਪ ਲਾਉਨੇ ਆ ਉਹਦੇ ਵਿੱਚ ਬਤਖਾਂ ਵਾਲੇ ਪੂਲ ਦੇ ਵਿੱਚ। ਲੇਕਿਨ ਰੱਬ ਕਹਿੰਦਾ ਵੀ ਧੁੱਪ ਨਹੀਂ ਅੱਜ ਕੱਢਣੀ, ਇੰਜੋਏ ਕਰ ਲਓ, ਹੈ। ਓਏ ਹੋਏ ਆਹ ਕਰੋ ਚੈੱਕ ਇਧਰ, ਉਹ ਆਇਆ ਨੇਰ, ਹਲੇ ਨਾ ਨੇਰੀ ਆਉਂਦੀ ਪਈ ਆ। ਆਪਾਂ ਨੇ ਪਹਿਲਾਂ ਜਿਹੜਾ ਵੇਖਣਾ ਹੈ ਬਾਹਰ ਕੀ ਸੂਰਤ ਹੈ, ਹਵਾ ਬੜੀ ਠੰਡੀ ਆਈ ਹੈ, ਮੀਂਹ ਇੱਧਰ ਪਿਆ ਕਿਤੇ। ਇੱਧਰ ਕਰੋ ਚੈੱਕ, ਬਿਲਕੁਲ ਠੀਕ ਆ ਨਿਜ਼ਾਮ ਇਸ ਪਾਸੇ, ਇੱਧਰ ਨੇਰ ਹੀ ਨੇਰ। ਆਹ ਨੇਰ ਆਇਆ ਹੁਣ ਤੇ ਬਹੁਤ ਜ਼ਿਆਦਾ। ਉਹ ਉਹਨਾਂ ਨੇ ਅੱਜ ਖੇਲਾਂ ਪਾਈਆਂ ਸੀ, ਪਾਣੀ ਚਲਾਇਆ ਸੀ ਅਲੀ ਮਡਾਰ ਨੇ, ਮੁਰੱਬੇ ਆ ਤੇ ਤੁਰਿਆ ਫਿਰਦਾ। ਮੈਂ ਕਿਹਾ ਤੁਹਾਨੂੰ ਦੂਰੋਂ ਵਿਖਾਵਾਂ, ਅੱਲਾ ਖੈਰ ਕਰੇ ਜ਼ਿਮੀਦਾਰਾਂ ਦਾ ਵੀ। ਰੱਬ ਸੋਹਣਾ ਜੱਟੂ, ਆਹ ਬੱਦਲ ਵੇਖ ਜਿਹੜਾ ਆ ਚੜਿਆ ਵਾ। ਸਾਡਾ ਹੀ ਬਹੁਤ ਆ ਭਾਈ, ਮੈਂ ਕੋਲ ਲੈ ਕੇ ਉਹਨਾਂ ਪਿਆ ਸੀ ਜੱਟੂ, ਇੱਕੋ ਵਾਰੀ ਨੇਰੀ ਆਈ, ਰੂੜੀ ਮੂੰਹ ਤੇ ਉੱਡ ਕੇ ਆਈ, ਕੋਲ ਦੇਖ ਚੱਲੇ ਸੀ। ਤੂੰ ਵੀ ਉੱਡ ਗਿਆ? ਨਹੀਂ ਆ ਇਧਰੋਂ ਜਿਹੜਾ ਅੱਗੇ ਆਇਆ ਨਾ ਨੇਰ, ਐਸ ਉੱਥੋਂ ਐਸ ਪਾਸੋਂ ਜਿਹੜਾ ਨੇਰ ਆਇਆ, ਉਹ ਮੈਂ ਭੱਜ ਕੇ ਅੰਦਰ ਹੋਇਆ ਵਾ, ਤੇ ਬੂਹਾ ਵੱਜਾ ਜ਼ੋਰ ਕੇ ਆਇਆ ਇਹਦੇ ਨਾਲ, ਤੇ ਉਹ ਮੁੜ ਕੇ ਆਈ ਬੋਲਾ ਇੱਕੋ ਸੀ। ਲੇਕਿਨ ਅੱਲਾ ਖੈਰ ਕਰੇ, ਬਹੁਤ ਜ਼ਿਆਦਾ। ਲੋ ਜੀ, ਮੀਂਹ ਆ ਗਿਆ, ਹਲਕਾ ਵਾਛੜ ਹੀ ਆ, ਹਨਾ। ਇਧਰਲੇ ਪਾਸੇ ਇੱਧਰ ਮੀਂਹ ਵਾਵਾ ਲੱਗਾ ਹੋਇਆ ਵਾ, ਆਪਣੇ ਵੀ ਲੱਗਣ ਵਾਲਾ ਹੀ ਆ, ਮੈਨੂੰ ਲੱਗਦਾ ਪਿਆ ਵਾ। ਲੇਕਿਨ ਜੇ ਇਦਾਂ ਵੀ ਪੈਂਦਾ ਰਿਹਾ ਥੋੜਾ ਤੇ ਵਾਵਾ ਪੈ ਜਾਣਾ ਵਾ। ਨਹਾ ਜਾ ਕੇ ਹੁਣ ਪਰੇ, ਚੱਲ ਨਹਾ ਜਾ ਕੇ, ਸਹਿਮ ਨੂੰ ਲੈ ਜਾ ਆਪਦੇ ਕੋਲੇ, ਨਹਾਓ ਦੋਵੇਂ ਜਣੇ ਨਹਾਓ।
ਅੰਦਰ ਵੜਦਾ ਅੱਗੇ ਤੂੰ। ਹਾਂ ਚੋਰੀ ਸਾਹਿਬ, ਇਹ ਆਪਾਂ ਨੂੰ ਗਰਮੀ ਨਹੀਂ ਸਾਡੀ ਜ਼ਿੰਦਗੀ ਜਾਣੀ, ਸਾਡੇ ਮਿਹਦੇ 'ਚ ਗਰਮੀ ਆ ਮੈਨੂੰ ਲੱਗਦਾ। ਆਪਣੇ ਸਾਰਿਆਂ ਛਈਆਂ 'ਚ ਗਰਮੀ ਬੋਦੀ ਆ। ਨਹੀਂ ਡਾਲਰੀ ਦੇ ਵੇ ਵੀ ਮਿਹਦੇ 'ਚ ਗਰਮੀ ਆ, ਵੀ ਹਲੇ ਵੀ ਹੈ ਨਾ ਜੀਭ ਅੰਦਰ ਨਹੀਂ ਗਈ ਹੈ ਓਏ ਮਾਸੂਮਾ। ਅੱਛਾ ਇਹਦਾ ਨਾਂ ਗਲਤ ਰੱਖ ਲਿਆ ਅਸੀਂ ਡਾਲਰ, ਇਹਦਾ ਨਾਂ ਹੋਣਾ ਚਾਹੀਦਾ ਸੀ ਮਾਸੂਮ, ਹੈ ਨਾ। ਲੋ ਜੀ ਮੀਂਹ ਲੱਗ ਗਿਆ ਹੌਲੇ ਹੌਲੇ, ਅੱਲਾ ਖੈਰ ਸੋਹਣਾ ਕਰੇ, ਪਰ ਨਾਲੇ ਹਲਕੇ ਹਲਕੇ ਚੱਲ ਪਿਆ, ਰੱਬ ਸੋਹਣਾ ਕਰਮ ਕਰੇਗਾ। ਆ ਜਿਹੜਾ ਲੱਗ ਗਿਆ ਨਾ ਫਰਸ਼ ਆਪਣਾ, ਇਹ ਤਾਂ ਕਮਾਲ ਹੋ ਗਈ ਹੈ ਨਾ। 7 ਜੂਨ ਮੈਂ ਤਾਂ ਬਾਹਰ ਨਹੀਂ ਆ ਸਕਦਾ। ਭਾਈ ਏਦਾਂ ਹੀ ਆ, ਹੁਣ ਉੱਧਰ ਜਾ ਆਪਣਾ ਬਹੁਤ ਲੱਗਣਾ ਵਾ, ਪੂਰਾ ਇੱਧਰ ਲੱਗਦਾ ਵਾ। ਆਹੋ ਸਹੀ ਗੱਲ ਆ। ਮੀਂਹ ਦਾ ਪਤਾ ਲੱਗਦਾ ਹੁਣ ਕਿੱਥੇ ਪੈਣ ਗਿਆ, ਵੇਖ ਲਈ। ਬੇਬੇ ਰੋਟੀ ਖਾਂਦੀ ਪਈ ਆ ਤੇ ਡਾਲਰ ਮਗਰ ਮਗਰ ਆ। ਭੁੱਖਿਆ ਆ, ਭੁੱਖਿਆ ਆਇਆ ਵੇ ਆ, ਭੁੱਖਿਆ ਆ, ਗੰਦਾ ਬੱਚਾ। ਇੱਧਰ 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 ਲੋ ਜੀ ਸੈਮ ਨੂੰ ਮੌਕਾ ਲੱਭ ਗਿਆ ਵਿਹੜੇ ਦੇ ਵਿੱਚ ਪਹਿਲੀ ਵਾਰੀ ਵੈਪਰ ਮਾਰਨ ਦਾ। ਹੈ ਸੈਮ? ਆਹੋ ਆਹੋ ਅੱਜ ਧੋਣ ਧੋਣ ਕਰਦੇ ਪਏ ਸੀ ਨਾ। ਹਾਂ ਡਾਲਰ ਖੜੋ ਹੋ ਗਿਆ, ਗਿਆ ਵਾ ਭਾਈ ਹੁਣ। ਹੁਣ ਚੱਸ ਹੋਣ ਲਾ ਵੀ ਉੱਥੇ ਖੜੋ ਗਿਆ। ਹੁਣ ਡਾਲਰ ਭੇਜ ਗਿਆ, ਬੜਾ ਔਖਾ ਬਾਹਰ ਕੱਢਿਆ। ਡਾਲਰ ਆਉਣਾ ਨਹੀਂ ਓਏ, ਨਹੀਂ ਹੁਣ ਨਹੀਂ ਹੋਣਾ। ਆ ਗਿਆ, ਉਹ ਮੌਕਾ ਲੱਭਦਾ ਸੀ। ਕੱਢ ਦੇ ਹੁਣ ਸਕੂਲ ਚ ਹੋਣੀ ਆਵਾਂਗੇ। ਆ ਕੱਢ, ਆ ਸਾਰਾ ਜਿਹੜਾ ਮਿੱਟੀ ਮੋਟੀ ਨਿਕਲ ਜੂ, ਇੱਥੇ ਢੇਰੀ ਲੱਗੀ ਗਈ ਹੈ। ਮਿੱਟੀ ਮੋਟੀ ਨਿਕਲ ਜੂਗੀ ਨਾ। ਮੀਂਹ ਤਾਂ ਵਾਵਾ ਹੀ ਹੋ ਗਿਆ, ਮੀਂਹ ਨੇ ਤੇ ਅੰਨ ਪਾਤਾ, ਆਪਾਂ ਨੇ ਐਵੇਂ ਸਮਝੀ ਜਾਂਦੇ ਸੀਗੇ। ਆਪਾਂ ਸ਼ੁਗਲ ਦੇ ਵਿੱਚ ਯਕੀਨ ਮਨ ਬਹੁਤ ਪੈ ਗਿਆ ਵੀ। ਵੀਡੀਓ ਬਣਾਉਂਦੇ ਹੁਣ ਪਤਾ ਨਹੀਂ ਲੱਗਾ ਆ ਟੁੱਟੀਏ ਕੀ ਕਹਿਣਾ ਓਕੇ ਇਹ ਡਿੱਗੀਆਂ। ਚਲੋ ਕੋਈ ਨਹੀਂ ਹੁੰਦਾ, ਹੈ। ਦੋ ਕੀ ਆ। ਦੋ ਆ ਪੈਨ ਤੇ ਇਹਨਾਂ ਦੀ ਲੋੜ ਨਹੀਂ ਹੈਗੀ ਨਾ ਹੁਣ। ਕਿੱਥੇ ਲਾਉਣੀਆਂ ਸੀ? ਉਹ ਲੱਗ ਜਾਣੀਆਂ, ਇਹ ਲੱਗ ਜਾਣੀਆਂ, ਲੱਗ ਲੱਗ ਜਾਣੀਆਂ। ਜਾਣੀਆਂ ਕੱਟ ਕੇ। ਪਾਣੀ ਝਾੜਨਾ ਪਿਆ ਸੀ ਤਾਂ ਬਾਹਰ ਵੀ ਕਿਹੜਾ ਮਾਰ ਲਈਏ। ਅੱਛਾ ਜਿੰਨੀ ਦੇਰ ਹੋ ਗਈ ਆ ਮੀਂਹ ਪੈਂਦਾ, ਮਤਲਬ ਜਦੋਂ ਦੇ ਜੰਮੇ ਆ ਮੀਂਹ ਪੈਂਦਾ ਵਾ, ਲੋਕੀ ਮੀਂਹ ਇੰਜੋਏ ਕਰਦੇ ਆ। ਤੇ ਅਸੀਂ ਹਮੇਸ਼ਾ ਮੀਂਹ ਦੇ ਵਿੱਚ ਆ ਸ਼ੈਵਾ ਸਾਂਭਦੇ ਆ, ਕੀ ਹੋ ਗਿਆ ਕੀ ਨਹੀਂ ਹੋਇਆ, ਬਾਹਰ ਵੇਖੀਏ ਮਾਲ ਡੰਗਰ ਠੀਕ ਆ, ਫਲਾਨੀ ਚੀਜ਼ ਠੀਕ ਆ। ਮਤਲਬ ਉਹ ਗੱਲ ਨਹੀਂ ਵੀ ਪਕੌੜੇ ਬਣਾ ਕੇ ਚਾਹ ਪੀ ਲਈਏ। ਲੋਕੀ ਕਹਿੰਦੇ ਹੁਣ ਚਾਹ ਪੀ ਕੇ ਤੇ ਨਾਲ ਆਪਾਂ ਨੂੰ ਵੇਖਦੇ ਹੁਣ ਆ ਵੇਖ ਗਾਰੇ 'ਚ ਮਰਦੇ। ਕੋਈ ਨਹੀਂ, ਉਹ ਤਾਂ ਇਹ ਵੀ ਵੰਡ ਆ, ਇਹ ਰੱਬ ਦੀ ਵੰਡ ਆ ਕਿ ਬੰਦੇ ਨੇ ਨਾ ਆਪਦਾ ਕੰਮ ਕਿਸਕਾ ਕੰਮ ਉਸੇ ਕੋ ਜੇ ਸਾਜੇ। ਸਾਰੇ ਜੇ ਚਾਹ ਪੀਣ ਲੱਗ ਪਏ ਪਕੌੜਿਆਂ ਨਾਲ ਤਾਂ ਆ ਕਿੰਨੇ ਕਰਨਾ। ਮਤਲਬ ਇਹ ਚੀਜ਼ ਮੈਂ ਸਿੱਖੀ ਸੱਚੀ ਵੀ ਹਰ ਬੰਦੇ ਦੀ ਮਤਲਬ ਰੱਬ ਨੇ ਵੰਡ ਕੀਤੀ ਹੋਈ ਆ। ਆ ਨਿੰਮਾ ਡਿੱਗ ਪਿਆ। ਨਹੀਂ ਮੈਂ ਡਰ ਗਿਆ ਸੀ। ਮੇਰ ਵਾਛਣ ਨਾਲ ਖਿਲਰ ਗਿਆ, ਬਾਹਰ ਬਤਾ ਵਿੱਚ ਹੋ ਗਿਆ ਨਾ। ਹਾਂ ਪਰ ਉਹਦਾ ਸਹੀ ਆ, ਸਹੀ ਜਾ ਰਿਹਾ ਵਾ। ਮਿੱਟੀ ਮੁੱਟੀ ਬਹਿ ਜੂਗੀ ਪਰ ਉਸ ਤੇ ਘਰ ਹੋਮ ਬੜਾ ਵੱਜ ਜਾਣਾ ਯਾਰ। ਮਿੱਟੀ ਬਹੁਤੀ ਬਹਿ ਜਾਣੀ ਆ। ਲੋ ਨਹੀਂ ਕੁਛ ਨਹੀਂ ਹੁੰਦਾ, ਭਾਰ ਗਿੱਲੀਆਂ ਹਜੇ। ਲੋਈ ਵੀਡੀਓ ਬਣਾਉਣ ਆਏ ਸੀ ਬਾਹਰ, ਅਸੀਂ ਰੀਲ ਤੇ ਬਣਾਉਣੀ ਇੱਧਰ ਵੇਖੋ ਵੀਡੀਓਗ੍ਰਾਫੀ ਹੋ ਰਹੀ ਤੇ ਲੋਈ ਲਾ ਕੇ ਵਿੱਚ ਕੈਮਰਾ ਮਹਿਫੂਜ਼। ਜੱਟੂ ਨੇ ਕਿਹਾ ਮੈਂ ਵੀਡੀਓ ਬਣਾਉਣੀ ਆ, ਮੈਂ ਆਦਾ ਟਿਕਟੌਕ ਤੇ ਪਾਉਣੀ ਆ। ਮੈਂ ਕਿਹਾ ਚੱਲ ਬਣਾਈ ਆ ਜਾ। ਆ ਨਿੰਮਾ ਇੱਕ ਵਜੇ ਭਾਵੇਂ 5 ਵਜੇ ਆ ਗਿਆ ਹੋਵੇ। ਸਾਡੀ ਸ਼ਿਕਾਰ ਵਾਲੀ ਡੋਰੀ। ਓਹ ਸ਼ਿਟ ਯਾਰ, ਚੱਲ ਚੰਗਾ, ਕੁੱਤੀ ਭਾਰੀ ਹੋ ਜੂਗੀ। ਕਸ਼ਮੀਰੋਂ ਮੰਗਾਈ ਆ। ਚੱਲ ਕੱਢ ਭਾਰਾ ਹੋ ਗਿਆ। ਇਹਦਾ ਮੂੰਹ ਐਨੂੰ ਕਰ ਦੇ, ਲੱਕੜ ਪਿਛਾਂ ਨੂੰ ਕਰ ਦੇ, ਪਾਛੜ ਨਾ ਪਵੇ। ਓਹੋ ਇਦਾਂ ਹੀ ਗਿਆ ਤੂੰ। ਉੱਠਾ ਕਰਤਾ, ਮੀਂਹ ਨਾ ਵੜੇ। ਆ ਲਓ। ਬਸ ਠੀਕ ਆ। ਹਾਂ ਕੱਢ ਦੇ ਇਹ ਵੀ ਕੱਢ ਦੇ। ਮੈਂ ਕਿਹਾ ਚੱਲ ਭਿੱਜੇ ਤੇ ਹੈਗੇ ਆ, ਗਿੱਲਾ ਵੀ ਆ, ਇਹ ਕਿਹੜਾ ਕਿਸੇ ਕੰਮ ਆਉਣਾ। ਹੁਣ ਗਿੱਲੇ ਹੋ ਗਏ ਪੱਠੇ ਸਾਰੇ ਸੈਨ ਚ ਖਰਾਬ ਹੋ ਗਿਆ, ਤੇ ਮੈਂ ਕਿਹਾ ਵੀ ਇਹਨੂੰ ਬਾਹਰ ਕੱਢ। ਗਾਵਾਂ ਪੂਰੀਆਂ ਰਾਜੀ ਹੋ ਗਈਆਂ, ਵੇਖ ਖੜੀਆਂ ਮਾਸ਼ਾਅੱਲਾ। ਸਾਰੀਆਂ ਮਾਸ਼ਾਅੱਲਾ ਬਾਹਰ ਖੜੋਤੀਆਂ। ਬਸ 2-3 ਉਹ ਵੀ ਨਹਾ ਕੇ ਵੜੀਆਂ।
ਉਹ ਉਧਰ ਵੀ ਮਾਲ ਖੜਾ। ਇਹਨਾਂ ਗਾਵਾਂ ਵਾਸਤੇ ਮੌਸਮ ਇਹ ਬੈਸਟ ਆ। ਹਾਂ ਠੰਡਾ ਜਿੰਨਾ ਹੋਊ ਉਹਨੇ ਚੰਗਾ, ਉਹਨਾਂ ਚੰਗਾ ਇਹਨਾਂ ਵਾਸਤੇ। ਪਰ ਸਾਡੇ ਵਾਸਤੇ ਨੌਨ ਬੈਸਟ। ਕੋਈ ਨਹੀਂ ਖੈਰ ਆ, ਰੱਬ ਸੋਹਣਾ ਕਰਮ ਕਰੇ ਬਸ। ਆਪਦਾ ਬਹੁਤ ਪੈ ਗਿਆ ਹੁਣ ਬਸ ਕਰੇ। ਆਪਾਂ ਜੇ ਸੁੱਕ ਪੁਕਾ ਜਾਂਦਾ ਤਾਂ ਫੇਰ ਵੀ ਆ ਜਾਂਦਾ। ਯਾਰ ਕੋਈ ਨਹੀਂ ਖੈਰ, ਹੁਣ ਮੌਸਮ ਹੈ ਨਾ ਇਹ ਮੀਂਹ ਦਾ। ਸੌਣ ਭਾਦੋ। ਮੈਂ ਕਿਹਾ ਬਾਅਦ ਚ ਵੀ ਕਰਨਾ ਹੀ ਆ ਯਾਰ, ਇਹਨੂੰ ਹੁਣੇ ਨਿਬੇੜ ਦੀ। ਭਿੱਜੇ ਭੁੱਜੇ ਤੇ ਹੈਗੇ ਹੀ ਆ। ਲੋ ਜੀ ਮੀਂਹ ਰੁਕਿਆ ਤੇ ਅਸੀਂ ਕਿਹਾ ਵੀ ਪੱਠੇ ਪੁੱਠੇ ਦੇਈਏ ਪਾ। ਮੀਂਹ ਰੁਕਿਆ ਹੁਣ ਜਾ ਕੇ ਤੇ ਇਧਰ ਲਾਪੀਆਂ ਮਾਸ਼ਾਅੱਲਾ ਗਾਵਾਂ ਆਪਣੀਆਂ ਖਾਣ। ਤੇ ਮੌਸਮ ਸੋਹਣਾ ਤਾਂ ਕਰਕੇ ਤੇ ਅੱਜ ਸੈਲੇ ਵੀ ਭਾਵੇਂ ਕੱਲਾ ਪਾ ਦੋ ਨਾ ਤੇ ਉਹ ਵੀ ਚੱਕ ਜਾਣਗੀਆਂ, ਕਿਉਂਕਿ ਮੌਸਮ ਜਦੋਂ ਠੰਡਾ ਹੁੰਦਾ ਨਾ ਉਦੋਂ ਸੈਲੇ ਮਤਲਬ ਜੋ ਲੱਭੇ ਉਦੋਂ ਖਾ ਪੀ ਜਾਂਦੀਆਂ, ਉਦੋਂ ਗਰਮੀ ਨੇ ਨਾ ਮਹਿਸੂਸ ਕਰਦੀਆਂ। ਤੇ ਇਧਰ ਮਾਸ਼ਾਅੱਲਾ ਕਬੂਤਰ ਸਾਰੇ ਬਾਹਰ ਆਏ ਬੈਠੇ ਆ। ਇਹਦੇ ਵਿੱਚੋਂ ਕੁਛ ਉੱਡਦੇ ਪਏ ਜਦੋਂ ਮੀਂਹ ਆਇਆ। ਇੱਕ ਸੀਗਾ। ਅੱਛਾ ਉਹ ਡਿੱਗ ਪਿਆ ਸਵਾਨ ਚ। ਅੱਛਾ, ਉਹ ਵੀ ਭੇਜਦਾ ਭੁਜਦਾ ਮੁੜ ਕੇ ਆ ਗਿਆ। ਹਾਂ ਉਹ ਬੈਠਾ। ਅੱਛਾ ਲੋ ਜੀ ਮਾਸ਼ਾਅੱਲਾ ਕਬੂਤਰ ਤੇ ਵਾਵਾ ਰੌਣਕ ਲੱਗੀ ਹੋਈ ਹੈ। ਅੱਲਾ ਕਰੇ ਬਾਕੀ ਖੈਰ। ਪੱਠੇ ਪੁੱਠੇ ਪੈ ਗਏ ਆ ਹੁਣ ਸਕੂਨ ਨਾਲ ਖਾ ਲੈਣ, ਧਾਰਾਂ ਧੂਰਾਂ ਕੱਢਣੀਆਂ ਬਾਕੀ। ਤੇ ਇਹਨਾਂ ਨੂੰ ਪਿਉਣਾ ਆਪਾਂ ਹੁਣ ਪਾਣੀ। ਮੌਸਮ ਅੱਜ ਨਾ ਖਰਾਬ ਵਿੱਚੋਂ ਹੋ ਗਿਆ। ਅਸੀਂ ਅੰਦਰੋਂ ਹੀ ਨਹੀਂ ਵਿਹਲੇ ਹੋਏ। ਪਹਿਲਾਂ ਖਲਾਰਾ ਖਲੂਰਾ ਚੱਕਿਆ ਸਾਰਾ ਬਾਹਰੋਂ ਕੰਮ ਕਰਕੇ, ਸਫਾਈਆਂ ਕੀਤੀਆਂ ਘਰ ਦੀਆਂ। ਕਰਨ ਤੋਂ ਬਾਅਦ ਹਲੇ ਉਹ ਭਰਨਾ ਸੀ ਅਸੀਂ ਪੂਲ, ਤੇ ਅਸੀਂ ਲਾਉਣੀ ਸੀ ਮਸ਼ੀਨ। ਉਹ ਅੱਲਾ ਦੇ ਹਵਾਲੇ ਅੱਜ ਹੋ ਗਿਆ ਕੰਮ। ਮੈਂ ਕਿਹਾ ਸੀ ਅੱਜ ਜੁਮਾ ਵਾ, ਛੁੱਟੀ ਆ ਹੈ, ਸਵੇਰੇ ਲਾ ਲਾਂਗੇ, ਕੋਈ ਰੌਲਾ ਨਹੀਂ। ਫੈਸਲੀ ਸਵੇਰੇ ਆ ਜਾਣਾ। ਵਿਹਲਾ ਹੀ ਆ। ਅੱਛਾ ਮੀਂਹ ਪੈ ਗਿਆ ਨਾ ਤਾਂ ਤਿਲ ਨਹੀਂ ਵੜਨੇ ਸੁਬਾ। ਹੁਣ ਚਲੋ ਸਵੇਰੇ ਤੜਕੇ ਤੂੰ ਆ ਜਾਣਾ। ਆਪਾਂ ਸਵੇਰੇ ਯਾਰ ਨਾ ਮਸ਼ੀਨ ਲਾਉਣੀ ਆ, ਠੀਕ ਆ। ਆਹੋ ਅੱਜ ਨਹੀਂ ਲੱਗੀ। ਅੱਜ ਕਾਫੀ ਜ਼ਿਆਦਾ ਕੰਮ ਜਿਹੜੇ ਨਾ ਆਪਣੇ ਰਹਿ ਗਏ ਆ, ਮਤਲਬ ਰਹਿ ਵੀ ਗਏ ਆ ਤੇ ਕੰਮ ਹੋ ਵੀ ਗਏ ਐ। ਅਸਲ 'ਚ ਕੰਮ ਹੈ ਬੜੇ ਸੀ। ਪੂਲ ਨਹੀਂ ਅੱਜ ਭਰ ਹੋਇਆ। ਅਸਲ ਦੇ ਵਿੱਚ ਪਲੇਟਾਂ ਨਹੀਂ ਚੱਲੀਆਂ ਆਪਣੀਆਂ ਸਾਰਾ ਦਿਨ, ਕਿਉਂਕਿ ਝੜ ਰਿਹਾ ਵਾ ਤਾਂ ਕਰਕੇ। ਇਹ ਤਾੜਨ ਲੱਗ ਪਿਆ ਹੁਣੇ ਯਾਰ। ਇਹ ਖੱਜਲ ਕਰ ਦਿੰਦਾ ਅੱਜ। ਕਿਹੜੇ? ਇਹਨਾਂ ਦੁਪਹਿਰੇ ਠੰਡਾ ਤੇ ਖਾ ਪੀ ਲਿਆ ਵਾ। ਅੱਛਾ ਹੁਣ ਇਹ ਪੱਠਿਆਂ ਨੂੰ ਜਾਂਦੇ ਤੇ ਖਰਾਬ ਕਰਦੇ ਕੰਮ। ਇਹ ਖੁਰਲੀਆਂ 'ਚ ਵੀ ਵੜਦੇ ਕੁੱਕੜ ਸ਼ੁੱਕੜ ਸਾਰੇ ਹਨਾ। ਖੁਰਲੀਆਂ ਜਦੋਂ ਪੱਠੇ ਪਾ ਦਿੰਦੇ ਨਾ ਖੁਰਲੀਆਂ ਦੇ ਵਿੱਚ, ਉਦੋਂ ਇਹਨਾਂ ਨੂੰ ਤਾੜ ਦਿਆ ਕਰੋ ਮੇਰੇ ਹਿਸਾਬ ਨਾਲ, ਕਿਉਂਕਿ ਯਾਰ ਇਹ ਗੰਦ ਮਾਰਦੇ ਆ। ਬਿੱਠਾਂ ਬੁੱਠਾਂ ਵਾਲਾ ਕੰਮ ਖਰਾਬ ਹੋ ਜਾਂਦਾ। ਇੱਧਰ ਐਂਬਰ ਰਾਣੀ ਨੇ ਵੀ ਮਾਸ਼ਾਅੱਲਾ ਕੁਤਰ ਕੇ ਨਾ ਲੂਸਣ ਦਿੱਤਾ ਪਾ, ਤੇ ਖਾਧੀ ਜਾਂਦੀ ਆ ਸਕੂਨ ਦੇ ਨਾਲ। ਠੰਡ ਹੈਗੀ ਆ ਨਾ ਤੇ ਮੌਜ ਮਸਤੀ ਕਰਦੀ ਪਈ ਆ। ਸੈਮ ਨੇ ਪਾਤਾ ਲੂਸਣ। ਹਾਂ ਵੀ ਕੰਨ ਛਿੱਟ ਕੇ ਮਗਰ ਲੱਗ ਜਾਂਦੀ। ਅੱਛਾ ਇਹ ਵਜ੍ਹਾ ਕੀ ਲੱਤ ਆ? ਵੀ ਠੋਕੀ ਤੇਰੇ ਮਗਰ ਨੇ ਇੱਕ ਦਿਨ ਮੇਰੇ। ਅੱਛਾ ਲੱਤ ਵੀ ਮਾਰੀ, ਰਿਕਾਰਡ ਕਰਦੀ ਆ। ਹਾਂ ਤੇ ਹੁਣ ਜਦੋਂ ਤੂੰ ਜਾਣਾ ਤਾਂ ਕੰਨ ਕੁੰਨ ਸਿੱਟਦੀ ਆ? ਮੈਨੂੰ ਤਾਂ ਲੱਗੇਗਾ ਹੁਣ ਸਿੱਟਿਆ ਕੀ। ਹੁਣ ਨਹੀਂ, ਬੁਚਕਰ ਨਹੀਂ ਨਾ ਮਾਰਨੀ। ਨਹੀਂ ਕਰਦੀ, ਅੱਗੇ ਪੱਠੇ ਪਾਉਣਾ ਉਦੋਂ ਕਰਦੀ। ਅੱਛਾ ਕੰਨ ਸਿੱਟ ਕੇ ਤੇ ਮਗਰ ਨੂੰ ਇੱਕੋ ਵਾਰੀ। ਜੇ ਇਦਾਂ ਛੇੜੀਏ ਛੂੜੀਏ ਤੇ ਫੇਰ ਵੀ ਲੱਗ ਜਾਂਦੀ। ਅੱਛਾ ਮਤਲਬ ਇਹ ਉਹ ਫਿਰ ਨਾ ਇਹ ਅਗਰ ਇਹ ਹਿਸਾਬ ਹੈ ਨਾ ਤੇ ਪ੍ਰੈਗਨੈਂਸੀ ਦਾ ਹੁੰਦਾ ਵਾ ਚਾਂਸਸ ਹੈ। ਆਰੇ ਲੱਗੀ ਹਾਂ। ਪਾਉਣਾ ਤੇ ਸ਼ੁਕਰ ਹੈ ਮੇਰੇ ਨੇੜੇ ਨਾ ਤੇ ਠੋਕੀ ਦੂਰੋਂ ਵਾਜੀ ਤੇ ਮੈਂ ਜਾਣਾ ਸੀ ਕਹਿੰਦਾ। ਅਸਲ ਦੇ ਵਿੱਚ ਇਹ ਚੱਕਰ ਹੁੰਦਾ ਨਾ ਜਿਹੜਾ ਜਦੋਂ ਇਦਾਂ ਕੌੜ ਕਰਦੀ ਆ ਘੋੜੀ, ਉਦੋਂ ਕਾਫੀ ਜ਼ਿਆਦਾ ਚਾਂਸਸ ਹੁੰਦੇ ਆ ਕਿ ਕੌੜ ਤਾਂ ਕਰਦੀ ਆ ਕਿ ਇਹ ਪ੍ਰੈਗਨੈਂਟ ਆ। ਸੋ ਬਾਕੀ ਅੱਲਾ ਖੈਰ ਸੁੱਖ ਰੱਖੇ। ਅਕਸਰ ਇੱਕ ਦਿਨ ਵੀਰ ਕਹਿੰਦਾ ਸੀ, ਕਹਿੰਦਾ ਵੀ ਤੁਹਾਡੀ ਘੋੜੀ ਦੇ ਭਾਈ ਜਸਾਮਤ ਦੱਸਦੀ ਪਈ ਆ ਵੀ ਗੱਭਣ ਆ। ਮੈਂ ਕਿਹਾ ਅੱਲਾ ਖੈਰ ਕਰੇ। ਅਸੀਂ ਤੇ ਡਾਕਟਰ ਕੋਲ ਚੈੱਕ ਹੀ ਨਹੀਂ ਕਰਾਈ। ਅਸੀਂ ਕਿਹਾ ਹੁਣ ਮਹੀਨਾ ਹੋਰ ਕੱਢੀਏ ਸਕੂਨ ਦੇ ਨਾਲ ਨਾ, ਗਰਮੀ ਸ਼ਰਮੀ ਜੀ ਕੱਢ ਕੇ ਚੈੱਕ ਕਰਾਵਾਂਗੇ। ਜੋ ਵੀ ਫਿਰ ਹੋਇਆ ਅਗਲਾ ਤਾਂ ਕਿ ਹੱਲ ਵੀ ਆਪਣੇ ਕੋਲੇ ਹੋਵੇ ਨਾ। ਲੋ ਜੀ ਸੂਰਜ ਨੇ ਵਿਖਾਇਆ ਸਵੇਰ ਦਾ ਥੋੜਾ ਜਿਹਾ ਅੱਛੇ ਵਾਲਾ ਮੂੰਹ, ਤੇ ਇੱਧਰ ਨਿਕਲਿਆ ਸੂਰਜ। ਤੇ ਬਾਹਰ ਜਿਹੜਾ ਕੰਮਕਾਰ ਆਪਣਾ ਗਿਆ ਨਿਬੜ। ਮੈਂ ਫਿਰਦਾ ਛੱਤ ਤੇ, ਮੈਂ ਕਿਹਾ ਵੀ ਵੇਖ ਲਈਏ ਕੰਮਕਾਰ। ਸੈਮ ਸਾਹਿਬ ਤਾੜੀ ਆ ਨਾ ਸਾਰੇ ਜਿਹੜੇ ਰਹਿ ਗਏ ਸੀ ਉਹ ਤਾੜਨ ਲੱਗ ਪਿਆ, ਕਿਉਂਕਿ ਮੁੜ ਕੇ ਕੰਮ ਕਹਿੰਦਾ ਲੰਮਾ ਹੋ ਜਾਂਦਾ ਵਾ। ਤੇ ਉਧਰ ਬਾਹਰ ਨਿਕਲਣ ਲੱਗੀਆਂ ਧਾਰਾਂ। ਬਾਕੀ ਕੰਮ ਜਿਹੜਾ ਗਿਆ ਆਪਣਾ ਨਿਬੜ ਅਲਹਮਦੁਲਿਲਾ। ਸਾਰਾ ਕੰਮ ਜਿਹੜਾ ਵਾ ਵਾਈਂਡ ਅਪ ਹੋ ਗਿਆ ਆਪਣਾ। ਤੇ ਖਲਾਰਾ ਖਲੂਰਾ ਇੱਧਰ ਥੱਲੇ ਵੀ ਬੜਾ ਜ਼ਿਆਦਾ ਸਾਰਾ ਪਿਆ ਵਾ। ਇਹ ਵੀ ਹੁਣ ਇਨਸ਼ਾਅੱਲਾ ਆਪਾਂ ਨਾ ਛੇਤੀ ਕੁੰਜ ਲੈਣਾ ਵਾ। ਤੁਸੀਂ ਆਪਦੀ ਸਲਾਹ ਦੇਣੀ ਸਾਰਿਆਂ ਵੀਰਾਂ ਨੇ ਕਿ ਇਹਦੇ ਜਿਹੜੇ ਸਾਈਡਾਂ ਤੇ ਪੌਦੇ ਲੱਗਣੇ ਆ ਲੌਨ ਦੇ ਸੈਂਟਰ 'ਚ, ਮਤਲਬ ਸਾਈਡਾਂ ਤੇ ਕਿਹੜੇ ਲਾਈਏ। ਤੁਹਾਨੂੰ ਕੱਲ੍ਹ ਵਾਲੇ ਵਲੌਗ ਦੇ ਵਿੱਚ ਤੁਸੀਂ ਪਲਾਂਟਸ ਵਗੈਰਾ ਦੇਖੇ ਹੋਣੇ। ਅਗਰ ਉਹਦੇ ਵਿੱਚੋਂ ਕੁਛ ਹੈ ਤਾਂ ਬਹੁਤ ਅੱਛਾ, ਅਗਰ ਨਹੀਂ ਤਾਂ ਤੁਸੀਂ ਨਾਮ ਕਮੈਂਟ ਲਾਜ਼ਮੀ ਕਰਿਓ ਕਿ ਫਲਾਵਰਸ ਵਾਲੇ ਜਾਂ ਕਿਹੜੇ ਪੌਦੇ ਆਪਾਂ ਜ਼ਿਆਦਾ ਲਾ ਸਕਦੇ ਹਾਂ, ਜਿਹੜੇ ਖੂਬਸੂਰਤ ਵੀ ਲੱਗਣ ਤੇ ਜਿਹੜੇ ਸਾਰਿਆਂ ਮੌਸਮਾਂ ਦੇ ਵਿੱਚ ਚੱਲਣ ਹੈ ਨਾ, ਵੀ ਹਰੇ ਰਹਿਣ, ਸੁੱਕਣ ਨਾ, ਤੇ ਪੱਤੇ ਪੁੱਤੇ ਨਾ ਝੜਨ। ਕਿਉਂਕਿ ਲੋਨ ਬਣਾਉਣਾ ਤੇ ਲੋਨ VIP ਕਿਸਮ ਦਾ ਹੋਣਾ ਚਾਹੀਦਾ ਮਾਸ਼ਾਅੱਲਾ। ਤੇ ਇੱਧਰ ਹੋ ਗਿਆ ਕੰਮ ਸਾਰਾ। ਕੱਲ ਹੈਗਾ ਹਫਤਾ ਤੇ ਕੱਲ ਮਿਸਤਰੀਆਂ ਨੇ ਨਹੀਂ ਆਉਣਾ। ਕੱਲ ਉਹਨਾਂ ਨੇ ਦੱਸਿਆ ਜੀ ਅਸੀਂ ਛੁੱਟੀ ਕਰਨੀ ਆ ਤੇ ਪਰਸੋਂ ਤੋਂ ਇਨਸ਼ਾਅੱਲਾ ਪਲਸਤਰ ਆਪਣਾ ਹੋ ਜਾਣਾ ਵਾ ਸਟਾਰਟ। ਆਹ ਸਾਹਮਣੇ ਵਾਲਾ ਜਿਹੜਾ ਵਾ ਆਹ ਦੀਵਾਰ ਉਹ ਦੀਵਾਰ ਬਾਹਰੋਂ
ਤੇ ਉਹ ਪਰਲੇ ਹੱਥੋਂ ਉਧਰ ਟੀਪ ਦਾ ਸੋਚਿਆ ਸੀ, ਲੇਕਿਨ ਅੱਬੂ ਕਹਿੰਦਾ ਉੱਥੇ ਵੀ ਪਲਸਤਰ ਕਰਾਉਣਾ ਆਪਾਂ। ਮੈਂ ਕਿਹਾ ਚਲੋ ਡਨ ਹੋ ਗਿਆ, ਕਿਉਂਕਿ ਪੱਥਰ ਲੱਗ ਗਿਆ। ਹੁਣ ਸਿਰਫ ਆਹ ਕੰਮ ਹੋਣਾ ਵਾ ਤੇ ਉਸ ਤੋਂ ਬਾਅਦ ਆ ਉੱਤੇ ਧਾਰਾਂ ਸ਼ਾਰਾਂ ਲੱਗਣੀਆਂ ਵਾ, ਆ ਜਿਹੜੀਆਂ ਆ ਟੈਲਾਂ ਸ਼ੈਲਾਂ ਦੇ ਸਾਰੇ। ਉਸ ਤੋਂ ਬਾਅਦ ਥੰਮਲਿਆਂ ਨੂੰ ਟੈਲਾਂ ਲੱਗਣੀਆਂ ਵਾ। ਉਸ ਤੋਂ ਬਾਅਦ ਇਹਨੂੰ ਟੈਲ ਲੱਗਣੀਆਂ ਚੀਨੀ ਦੀ ਜੀ, ਇਹਦੇ ਇਦਾਂ ਸਾਰੇ ਪਾਸੇ ਨਾ ਇਸ ਤਰ੍ਹਾਂ 4 ਚਫੇਰੇ ਮਤਲਬ 3 ਚਫੇਰੇ ਜਿਹੜਾ ਵਾ ਉਹ ਟੈਲ ਲਵਾਉਣੀ ਆਪਾਂ। ਤੇ ਆਹ ਚੱਕਰ ਆ। ਬਾਕੀ ਮੈਂ ਕਿਹਾ ਹੁਣ ਛੱਤ ਤੇ ਆ ਤੇ ਵਲੌਗ ਵੀ ਐਂਡ ਕਰਨਾ ਵਾ। ਇਸ ਤੋਂ ਪਹਿਲਾਂ ਸਾਰਿਆਂ ਵੀਰਾਂ ਦੇ ਕਮੈਂਟਾਂ ਦੇ ਜਵਾਬ ਦੇ ਦਈਏ, ਜਿਹੜੇ ਕੱਲ ਦੇ ਵਲੌਗ ਦੇ ਵਿੱਚ ਕਮੈਂਟ ਆਏ ਆ ਨਾ, ਉਹਦੇ ਜਵਾਬ ਦੇ ਦਈਏ। ਜੱਟੂ ਆ ਗਿਆ ਇਧਰ, ਕੈਮਰਾਮੈਨ ਮੇਰਾ ਹੈ। ਜੱਟੂ ਕਹਿੰਦਾ ਯਾਰ ਛੇਤੀ ਛੇਤੀ ਵੀਡੀਓ ਬਣਵਾ ਲਾ, ਫਿਰ ਨਾ ਬੰਡਾ ਲੈ ਕੇ ਜਾਣਾ। ਲੈ ਗਿਆ ਬੰਡਾ? ਹੋਰ ਸਮਾਨ ਪੂਰਾ ਘੱਟ ਰਿਹਾ। ਅੱਛਾ ਲਓ ਜੀ, ਜੱਟੂ ਦੀ ਡਿਊਟੀ ਹੁੰਦੀ ਆ ਤੇ ਅੱਬੇ ਨਾਲ ਧਾਰਾਂ ਕਢਾਉਣ ਦੀ। ਜੱਟੂ ਸਭ ਤੋਂ ਪਹਿਲਾਂ ਨਾ ਕਮੈਂਟਾਂ ਤੋਂ ਪਹਿਲਾਂ ਸ਼ੇਅਰ ਸੁਣਾ ਦੇ। सुनावा? हाँ। कोई अच्छा लगे तो उससे प्यार मत करना, हाय उसके लिए नींदें खराब मत करना, हाय 2 दिन तो आएगा खुशी से मिलने, हाय। तीसरे दिन कहेगा इंतजार मत करना। ਹਾਏ ਜੀਓ ਜੱਟੂ। ਅੱਛਾ ਯਾਰ ਉਰਦੂ ਕਿੱਥੋਂ ਸਿੱਖਦਾ? ਮਤਲਬ ਉਰਦੂ ਜਿਹੜੀ ਪੋਇਟਰੀ ਆ ए है ना और टिकटॉक तो सुनदा वा, ਅੱਛਾ ਕੱਢ ਕੇ ਸ਼ੇਰ ਅੱਛਾ, ਫਿਰ 2-4 ਵਾਰੀ ਸੁਣਦਾ ਯਾਦ ਕਰ ਲੈਣਾ। ਯਾਦ ਕਰ। ਵੇਲਾ ਬੈਠਾ 4 ਦਿਹਾੜੇ, ਹਾਂ ਸੱਜਣ ਬਣ ਗਿਆ ਦੁਸ਼ਮਣ ਸਾਰੇ, ਹਾਏ ਜੇਬਾਂ ਭਰੀਆਂ ਜਿਸ ਦਿਹਾੜੇ ਮਿੱਠੀ ਖੀਰ ਖਵਾਵਣ ਸਾਰੇ। ਹਾਏ ਜੀਓ ਜੱਟੂ। ਅੱਛਾ ਮਾਸ਼ਾਅੱਲਾ, ਜੱਟੂ ਤੇ ਸ਼ੇਰ ਤੇ ਨਾਲ ਐਕਸਪ੍ਰੈਸ਼ਨ ਵੀ ਕਮਾਲ ਕਰਦਾ। ਲੋ ਜੀ, ਮੈਂ ਕਿਹਾ ਕਮੈਂਟਾਂ ਦੇ ਰਿਪਲਾਈ ਕਰ ਲਈਏ ਜੱਟੂ ਦੇ ਸ਼ੇਰ ਤੋਂ ਬਾਅਦ, ਕਿਉਂਕਿ ਕਮੈਂਟਾਂ ਦੇ ਜਵਾਬ ਹੁਣ ਬਹੁਤ ਜ਼ਰੂਰੀ ਆ। ਮੈਂ ਵੀਰਾਂ ਨੂੰ ਵਾਅਦਾ ਕੀਤਾ ਕਿ ਸਾਰਿਆਂ ਕਮੈਂਟਾਂ ਦੇ ਜਵਾਬ ਦੇਣੇ ਆ। ਇਤਰਾਜ਼ ਮੁਕਾਉਣੇ ਪਏ ਆਪਾਂ, ਜਿਹੜੇ ਭਰਾ ਇਤਰਾਜ਼ ਕਰ ਦਿੰਦੇ ਨੇ ਕਿ ਯਾਰ ਤੁਸੀਂ ਜਵਾਬ ਨਹੀਂ ਦਿੰਦੇ। ਤੇ ਮੈਂ ਕਿਹਾ ਯਾਰ ਵੀ ਕੋਈ ਬੰਦਾ ਇਤਰਾਜ਼ ਨਾ ਕਰੇ, ਕਿਉਂਕਿ ਦੇਖੋ ਹਰ ਬੰਦਾ ਟਾਈਮ ਕੱਢ ਕੇ ਜ਼ਿੰਦਗੀ ਦੇ ਵਿੱਚ ਇੰਨੀ ਦੌੜ ਲੱਗੀ ਹੋਈ ਹਰ ਬੰਦੇ ਦੀ ਕਿ ਕਿਸੇ ਕੋਲ ਟਾਈਮ ਨਹੀਂ ਹੈਗਾ ਕਿਸੇ 24 ਘੰਟਿਆਂ ਚ ਅੱਧਾ ਘੰਟਾ ਵੀ ਕੱਢਣਾ ਬਹੁਤ ਔਖਾ ਵਾ। ਔਖਾ ਵਾ। ਸੋ ਜੇ ਸਾਡੇ ਵਾਸਤੇ ਵੀਰ ਭਰਾ ਟਾਈਮ ਕੱਢਦੇ ਆ, ਵਲੌਗ ਦੇਖਦੇ ਆ, ਇੰਜੋਏ ਕਰਦੇ ਆ, ਸੋ ਸਾਡਾ ਹੱਕ ਬਣਦਾ ਕਿ ਸਾਰਿਆਂ ਨੂੰ ਜਵਾਬ ਦਈਏ। ਹੋ ਜਾਂਦਾ ਅਕਸਰ ਢਿੱਲ ਮੱਠਵੇ ਹੋ ਜਾਂਦੀ ਆ ਵੀ ਨਹੀਂ ਵੀ ਜਵਾਬ ਦੇ ਹੁੰਦਾ, ਕਾਹਲੀ ਵੱਜੀ ਹੁੰਦੀ ਆ, ਟਾਈਮ ਨਹੀਂ ਹੁੰਦਾ ਜਾਂ ਹੋਰ ਕਿਸੇ ਪਾਸੇ ਜਾਣਾ ਹੁੰਦਾ, ਉਦਣ ਵਾਸਤੇ ਮਾਜ਼ਰਤ। ਲੇਕਿਨ ਕੋਸ਼ਿਸ਼ ਕਰਾਂਗੇ ਕਿ ਹਫਤੇ 'ਚ 2-3 ਦਿਨ 4 ਦਿਨ ਜਿੰਨਾ ਹੋ ਸਕੇ ਜਵਾਬ ਦੇਈਏ। ਤੇ ਤੁਸੀਂ ਬਸ ਆਪਦੇ ਕਮੈਂਟ ਜਿਹੜੇ ਆ ਜ਼ਿਆਦਾ ਤੋਂ ਜ਼ਿਆਦਾ ਕਰਨੇ ਆ, ਸਵਾਲ ਪੁੱਛਣੇ, ਜੋ ਗੱਲਾਂ ਬਾਤਾਂ ਹੋਣਗੀਆਂ ਸਾਰੀਆਂ ਹੋਣਗੀਆਂ ਜੀ। ਔਰ ਜੀ ਢਿੱਲੋਂ ਜਗਜੀਤ ਭਾਜੀ ਆ, ਬਹੁਤ ਖੂਬ ਜੀ, ਥੈਂਕ ਯੂ ਜੀ। ਲਖਵੀਰ ਸਿੰਘ ਭਾਜੀ ਆ, ਸ਼ੁਕਰੀਆ ਭਾਜੀ। ਸੁਨੀਲ ਕੁਮਾਰ ਆ, ਵੈਰੀ ਨਾਈਸ ਬ੍ਰੋ, ਥੈਂਕ ਯੂ ਫਰੋਮ ਅੰਮ੍ਰਿਤਸਰ ਜੀ, ਥੈਂਕ ਯੂ ਜੀ। ਭਾਈ ਕਹਿੰਦੇ ਗੁਰਫਤਿਹ ਔਲਖ, ਹੈਲੋ ਜੀ ਭਾਜੀ। ਮਨਜੀਤ ਸਿੰਘ ਗੁੱਡ ਹੋ ਗਿਆ ਭਾਜੀ, ਮਾਤਾ ਜੀ ਕੋ ਸਤਿ ਸ਼੍ਰੀ ਅਕਾਲ। ਲਾਜ਼ਮੀ ਜੀ ਥੈਂਕ ਯੂ। ਤੇ ਬੱਚਿਆਂ ਨੂੰ ਪਿਆਰ, ਜੱਟੂ ਸਾਹਿਬ ਤੁਹਾਨੂੰ ਪਿਆਰ ਆ। ਸ਼ੇਰਬਾਜ ਆ, ਸਤਿ ਸ਼੍ਰੀ ਅਕਾਲ। ਡੇਰੇ ਵਾਲੇ ਵੀਰ ਜੀ ਕੀ ਹਾਲ ਆ? ਮੈਂ ਅਲਹਮਦੁਲਿਲਾ ਭਾਜੀ ਵਧੀਆ, ਤੁਸੀਂ ਦੱਸੋ ਕੀ ਹਾਲ ਚਾਲ ਜੀ? ਠੀਕ ਹੋ? ਤੇ ਤਾਰਕ ਗੁਲਾਮ ਭਾਜੀ, ਲਵ ਯੂ ਭਾਜੀ। ਤੇ ਅਮਰੀਕ ਸਿੰਘ ਭਾਜੀ ਕਹਿੰਦੇ ਡੇਰੇ ਵਾਲੇ ਕਾਕਾ ਮੈਂ ਅਮਰੀਕ ਸਿੰਘ ਕੰਗ, ਜੱਟੂ ਦਾ ਸ਼ੇਰ ਗੁੱਡ ਹੈ। ਜੱਟੂ ਦਾ ਸ਼ੇਰ ਅੱਜ ਵੀ ਗੁੱਡ ਆ ਜੀ, ਸੁਣ ਕੇ ਵੇਖਿਓ। ਰਿਸਕੀ ਜੱਟ ਕਹਿੰਦਾ ਸੀਲਿੰਗ ਬਹੁਤ ਵਧੀਆ ਐਂਡ ਬਹੁਤ ਅੱਛੀ ਹੈ। ਹਾਂਜੀ ਭਾਜੀ ਵਧੀਆ ਹੋਈ ਹੈ, ਬਸ ਫਿਨਿਸ਼ਿੰਗ ਅੱਲਾ ਖੈਰ ਕਰੇ, ਵਧੀਆ ਹੋ ਜਾਵੇ। ਤੇ ਸੁਰਿੰਦਰ ਕਟਾਰੀਆ, ਸੀਲਿੰਗ ਦੀਆਂ ਮੁਬਾਰਕਾਂ, ਥੈਂਕ ਯੂ ਜੀ। ਹਰਦੀਪ ਸਿੰਘ ਢਾਲੀਵਾਲ, ਥੈਂਕ ਯੂ ਭਾਜੀ। ਬਲਜਿੰਦਰ ਜ਼ਰਾਣਾ, ਨਿਤਮ ਭਾਈ ਦਾ ਕਮੈਂਟ ਆਉਂਦਾ, ਲਵ ਯੂ ਭਾਜੀ। ਤੇ ਮੁਹੰਮਦ ਸਜਾਦ, ਡੇਰੇ ਵਾਲਾ ਕੰਮ ਬਹੁਤ ਵਧੀਆ ਹੋ ਰਿਹਾ, ਅਲਹਮਦੁਲਿਲਾ ਜੀ ਭਾਜੀ, ਸ਼ੁਕਰ ਰੱਬ ਦਾ। ਬਲਵਿੰਦਰ ਸਿੰਘ ਬਰਾੜ ਭਾਜੀ ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਭਾਜੀ। ਬਹੁਤ ਵਧੀਆ ਯਾਰ, ਬੰਦਾ ਰੱਖਣ ਦੀ ਲੋੜ ਨਹੀਂ, ਤੁਸੀਂ ਆਪ ਹੀ 3 ਜਣੇ ਬਹੁਤ ਹੋ। ਸਾਨੂੰ ਪਤਾ ਕੰਮ ਅਸੀਂ ਕਰ ਲੈਂਦੇ ਆ, ਲੇਕਿਨ ਚੱਕਰ ਸਿਰਫ ਐਂ ਬਣਦਾ, ਮੈਂ ਅਕਸਰ ਬੋਲਦਾ ਹੁੰਦਾ ਕਿ ਜ਼ਿੰਮੇਵਾਰੀ, ਕਿਉਂਕਿ ਜਦੋਂ ਕੰਮ ਜਿਹੜਾ ਆ ਜਾਵੇ ਨਾ ਰਿਸਪੌਂਸਿਬਿਲਿਟੀ ਤੇ ਕਿ ਤੁਸੀਂ ਕਰਨਾ ਹੀ ਕਰਨਾ, ਆਪਾਂ ਕਿਸੇ ਪਾਸੇ ਜਾ ਨਹੀਂ ਸਕਦੇ। ਜਿਵੇਂ ਜੱਟੂ ਹੁਣਿਆਂ ਨੇ ਸਕੂਲ ਖੋਲੇ ਜਾਣੇ, ਉਹਨੂੰ ਚੱਲ ਜਾਣਾ ਵਾ, ਠੀਕ ਆ। ਅੱਬੂ ਹੁਣੇ ਹੁਣ ਮਤਲਬ ਜ਼ਿਆਦਾ ਅਸੀਂ ਖੁਦ ਵੀ ਨਹੀਂ ਕੰਮ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਨਾ ਕਰੋ, ਹੈ ਨਾ। ਫਿਰ ਮੈਂ ਆ ਤੇ ਹੁਣ ਮਕਾਨ ਬਣਦੇ ਆ, ਘਰੇ ਆ ਮੋਸਟਲੀ, ਤੁਹਾਨੂੰ ਪਤਾ ਫਿਰ ਮੇਰਾ ਸਟੂਡੀਓ ਦਾ ਕੰਮ ਆ, ਮੈਂ ਜ਼ਿਆਦਾ ਸਟੂਡੀਓ ਰਹਿਣਾ ਸੀ ਪਹਿਲਾਂ। ਹੁਣ 5-7 ਮਹੀਨੇ ਤੋਂ ਮੈਂ ਘਰੇ ਆ, ਲੇਕਿਨ ਫਿਰ ਵੀ ਮੈਨੂੰ ਜਾਣਾ ਤਾਂ ਪੈਣਾ ਹੈ ਨਾ। ਸੋ ਬੰਦਾ ਇੱਕ ਰਿਸਪੌਂਸੀਬਲ ਮਤਲਬ ਤਾਂ ਚਾਹੀਦਾ ਵੀ ਰਿਸਪੌਂਸਿਬਿਲਿਟੀ ਚੁੱਕ ਲਵੇ, ਹੈ ਨਾ। ਸੋ ਤਾਂ ਕਰਕੇ ਹੋਰ ਚੱਕਰ ਕੋਈ नहीं, काम का रौला नहीं है। फवाद अरशद, अस्सलाम वालेकुम। ये रूम में डोर के ऊपर पे डिज़ाइन बनाओ, वो अच्छा नहीं लग रहा। भाजी किहड़े रूम ਦੇ ਵਿੱਚ ਕਹਿ ਰਹੇ ਆ? ਮੇਰੇ ਵਾਲੇ ਦੇ ਵਿੱਚ ਜਿਹੜੇ ਦੇ ਵਿੱਚ ਸੀਲਿੰਗ ਹੋਈ ਆ, ਉਹ ਅਸੀਂ ਤਾਂ ਨਹੀਂ ਬਣਵਾਇਆ ਕਿ ਉੱਥੇ ਆਪਾਂ ਚਾਹ ਰਹੇ ਆ ਕਿ ਯਾਰ ਕਰਵਾ ਲਈਏ, ਪੇਂਟ ਹੀ ਸੋਹਣਾ ਲੱਗੇ, ਕਿਉਂਕਿ ਸਾਰੇ ਰੂਮ ਦੇ ਵਿੱਚ ਤਾਂ ਭਾਜੀ ਡਿਜ਼ਾਈਨ ਬਣੇ ਹੋਏ ਆ। ਗੁਰਜੀਤ ਸਿੰਘ ਹਾਰਟ ਭੇਜਿਆ, ਥੈਂਕ ਯੂ ਜੀ, ਥੈਂਕ ਯੂ। ਵਾਵਾ ਸਾਰੇ ਭੇਜੇ, ਠੀਕ ਆ। ਪੁੰਨਿਆ ਵਲੌਗਰ, आई थिंक योर ब्लॉग इज़ मोर ब्यूटीफुल दैन नासर एंड वकार। भाई पता की है, वो है सीनियर एंड मेरे बड़े भरा दोवें, ऐ कह लो भी अपनी बैकबोन आ। नासर भा ने ब्लॉग शुरू करवाया मैनू भी तू बनाया कर, ते वकार ने मतलब भी क्या भी
ਵਲੌਗ ਤੇਰੇ ਚੱਲਣਗੇ ਹਨਾ ਵੀ ਵਲੌਗ ਵੀਡੀਓ ਚ ਵਕਾਰ ਨੇ ਤੁਸੀਂ ਐਂ ਕਹਿ ਲਓ ਵੀ ਭਰਾਵਾਂ ਤੌਰ ਸਪੋਰਟ ਕੀਤੀ ਆ ਕਿਉਂਕਿ ਅਸੀਂ 2019 ਦੇ ਇਕੱਠੇ ਆ ਠੀਕ ਹੈ ਸੋ ਉਹਨਾਂ ਤੋਂ ਵਧੀਆ ਨਹੀਂ ਹੋ ਸਕਦੇ ਹਾਂ ਵਧੀਆ ਹੋ ਸਕਦੇ ਆ ਉਹਨਾਂ ਤੋਂ ਵਧੀਆ ਨਹੀਂ ਕਿਉਂਕਿ ਉਹਨਾਂ ਨੂੰ ਦੇਖਣ ਵਾਲੇ ਜਿਹੜੇ ਆ ਵੀਰ ਭਰਾ ਉਹਨਾਂ ਦਾ ਕੰਟੈਂਟ ਜ਼ਿਆਦਾ ਪਸੰਦ ਕਰਦੇ ਆ ਤੇ ਲੇਕਿਨ ਫਿਰ ਵੀ ਲਵ ਯੂ ਬਹੁਤ ਥੈਂਕ ਯੂ ਤੁਹਾਡਾ ਜਸਵਿੰਦਰ ਸਿੰਘ ਵੈਰੀ ਗੁੱਡ ਵਰਕ ਥੈਂਕ ਯੂ ਜੀ राजन गोपाल ठीक है जी इंडिया पंजाब में 350 का सीमेंट भाई यकीन मनो ਹੁਣ ਤਾਂ ਮੈਂ ਕੰਮ ਕਰ ਲਿਆ ਲੇਕਿਨ ਫਿਰ ਵੀ 20-25 ਬੋਰੀਆਂ ਚਾਹੀਦੀਆਂ ਉਹ ਘੱਲ ਦਿਓ ਕਿਉਂ ਜੱਟੂ ਹੈਂ? ਸਾਡੇ ਤਾਂ ਭਰਾਵਾ ਅੱਜ ਕੱਲ ਦਾ ਰੇਟ ਸੀ 1620 ਰੁਪਏ ਮੈਪਲ ਲੀਫ ਦਾ ਜਿਹੜਾ ਅਸੀਂ ਲਾਇਆ ਵਾ ਠੀਕ ਹੈ ਜੀ ਉਸ ਤੋਂ ਬਾਅਦ ਖੇਤਾ ਸਿੰਘ ਗੁੱਡ ਬਾਈ ਜੀ ਥੈਂਕ ਯੂ ਜੀ ਨਾ ਪੜਨ ਦੇ ਵਿੱਚ ਮਤਲਬ ਥੋੜਾ ਇਸ਼ੂ ਹੋ ਜਾਵੇ ਤੇ ਉਹਦੇ ਵਾਸਤੇ ਮਾਜ਼ਰਤ ਗੁਰਦੇਵ ਸਿੰਘ ਡੇਰੇ ਵਾਲੇ ਮੈਂ ਭੁੱਲਰ ਗਿਰਦੇਵ ਇੰਡੀਆ ਤੋਂ ਥੈਂਕ ਯੂ ਭਾਜੀ ਮਾਜਿਦ ਅਲੀ ਥੈਂਕ ਯੂ ਜੀ ਲੱਕੀ ਮਾਨ ਜਵੇਦ ਸਾਹਿਬ ਐਂਬਰ ਨੂੰ ਘਰ ਰੋਜ਼ ਪਾਇਆ ਕਰੋ ਅੱਛਾ ਮੇਰੇ ਫਾਦਰ ਸਾਹਿਬ ਦਾ ਨਾਮ ਹੈ ਤਾਹਰ ਜਵੇਦ ਠੀਕ ਹੈ ਉਹ ਭਾਜੀ ਮੈਨੂੰ ਵੀ ਜਵੇਦ ਕਹਿਣ ਲੱਗ ਗਿਆ ਮੇਰਾ ਨਾਂ ਡੇਰੇ ਵਾਲਾ ਹੀ ਹੈ ਇਹ ਨਾਲ ਆ ਖਲਾਸਾ ਆਪਾਂ ਬਾਅਦ ਚ ਕਿਤੇ ਕਰਾਂਗੇ ਯਕੂਬ ਨੂੰ ਬੁਲਾਓ ਕਦੇ ਅੱਜ ਉਹਨੂੰ ਸੱਦਣਾ ਸੀ ਤੇ ਅੱਜ ਨੂੰ ਭਾਜੀ ਉਹ ਆਇਆ ਨਹੀਂ ਅੱਜ ਮੀਂਹ ਬੜਾ ਪੈ ਗਿਆ ਤੁਹਾਨੂੰ ਪਤਾ ਆਪਣੇ ਚਿੱਕੜ ਚੁੱਕੜ ਹੋ ਜਾਂਦਾ ਵਾ ਤੇ ਹਾਨੀਆਂ ਜੱਟ ਕਹਿੰਦੇ ਆ ਕਿ ਕੰਗ੍ਰੈਟਸ ਹਮਦਾਨ ਆਫਟਰ ਆਲ ਤੁਹਾਡੇ ਵਿਆਹ ਦੇ ਗੈਸਟ ਜੱਟੂ ਨੇ ਹੀ ਮੈਨੇਜ ਕਰਨੇ ਆ ਜ਼ਾਹਰੀ ਗੱਲ ਆ ਭਾਈ ਸਾਡਾ ਘਰ ਮਤਲਬ ਇੱਕੋ ਹੀ ਤਾਂ ਸਾਡਾ ਘਰ ਆ ਸੋ ਸਾਡੇ ਐਂ ਕਹਿ ਲਓ ਵੀ ਉਧਰ ਵਾਲਾ ਜਿਹੜਾ ਵਿਹੜਾ ਸਾਰਾ ਉਧਰ ਪ੍ਰਾਹੁਣੇ ਲਾ ਕੇ ਤੰਬੂ ਤੇ ਥੱਲੇ ਕਰ ਦੇਣਾ ਉਹਦੇ ਕਹਿਣਾ ਕੋ ਰਜਾਈਆਂ ਤੇ ਮੰਜੇ ਤੇ ਸਾਡੇ ਦੇ ਉਹਦੇ ਕਹਿਣਾ ਕੋਈ ਮੰਜੇ ਬਿਸਤਰੇ ਵਾਲਾ ਰਿਵਾਜ ਵੀ ਹੈਗਾ ਵਾ ਤੇ ਸਾਰੇ ਡੇਰਿਆਂ ਤੋਂ ਮੰਜੇ ਬਿਸਤਰੇ ਇਕੱਠੇ ਕਰਕੇ ਤੇ ਲਾ ਕੇ ਨਾ ਜਰਾ ਵਿਹੜੇ ਦੇ ਵਿੱਚ ਕੋਈ 25-30 ਮੰਜੇ ਕਿਉਂ ਜੱਟੂ ਹੋਰ ਤੇ ਬਾਕੀ ਜੱਟੂ ਫਿਰ ਜ਼ਾਹਰੀ ਗੱਲ ਆ ਏਸੀ ਵੀ ਲਗਾ ਲਓ ਪੀਟੀਵੀ ਟਾਕ ਵਾਲੇ ਕਹਿੰਦੇ ਆ ਵੀ ਆਰਾਮ ਕਰਨ ਦਿਓ ਬੇਬੇ ਨੂੰ ਮੈਂ ਸਵੇਰੇ ਵੀ ਇਹ ਜਵਾਬ ਦਿੱਤਾ ਸੀ ਇਹਦਾ ਕਿ ਭਾਜੀ ਰੌਲਾ ਇਹੀ ਆ ਵੀ ਹਲੇ ਏਸੀ ਨਹੀਂ ਲਾ ਸਕਦੇ ਬੂਹੇ ਨਹੀਂ ਲੱਗੇ ਹਲੇ ਤੇ ਕਹਿੰਦੇ ਕੇਜ ਦਾ ਕੰਮ ਕਦੋਂ ਸਟਾਰਟ ਹੋਣਾ ਭਾਜੀ ਕੇਜ ਦਾ ਕੰਮ ਸਟਾਰਟ ਕਰਨਾ ਲੇਕਿਨ ਆ ਇੱਕ ਵਾਰੀ ਹੋ ਲਵੇ ਆਪਣੇ ਜਿਹੜੇ ਮਿਸਤਰੀ ਆ ਇਹ ਜ਼ਿਆਦਾ ਕਾਰੀਗਰ ਹੈਗੇ ਬਰੀਕੀਆਂ ਦੇ ਆਪਾਂ ਨੂੰ ਮਿਸਤਰੀ ਹੋਰ ਲੱਭਣਾ ਪੈਣਾ ਕੇਜ ਦੇ ਕੰਮ ਵਾਸਤੇ ਕਿਉਂਕਿ ਇਹ ਟੈਲ ਪੱਥਰ ਦਾ ਬੜਾ ਕੰਮ ਟੈਲ ਪੱਥਰ ਦਾ ਕੰਮ ਜ਼ਿਆਦਾ ਕਰਦੇ ਆ ਇਹ ਤਾਂ ਅਸੀਂ ਰੋਕੇ ਹੋਏ ਆ ਸਿਰਫ ਨਿੱਛਾਂ ਵਗੈਰਾ ਮਾਰਨੀਆਂ ਸੀ ਉਸ ਤੋਂ ਬਾਅਦ ਗਰੂਫ ਵਗੈਰਾ ਲਗਾਉਣੇ ਸੀ ਤਾਂ ਕਰਕੇ ਭਾਜੀ ਘਰ ਦਾ ਡੋਰ ਆਰਡਰ ਕਰ ਦਿਓ ਭਾਈ ਬਣਵਾਉਣੇ ਪੈਣੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਮੈਰਿਜ ਕਦੋਂ ਆ ਵੀਰ ਰਮਨਦੀਪ ਕਹਿੰਦੇ ਆ ਇਹ ਜੀ ਪਤਾ ਨਹੀਂ ਹਲੇ ਕੋਈ ਪਤਾ ਨਹੀਂ ਕਿਉਂਕਿ ਹਲੇ ਕੰਮ ਸ਼ਾਮ ਨਿਬੜਨਗੇ ਉਸ ਤੋਂ ਬਾਅਦ ਇਹ ਡਿਸਾਈਡ ਹੋਏਗਾ ਲੇਕਿਨ ਅੱਲਾ ਖੈਰ ਸੁੱਖ ਰੱਖੇ ਗੁਰਵੇਲ ਸਿੰਘ ਚੌਹਾਨ ਵੈਰੀ ਨਾਈਸ ਥੈਂਕ ਯੂ ਜੀ ਸਤਨਾਮ ਜੋਤ ਕੌਰ ਵੈਰੀ ਨਾਈਸ ਥੈਂਕ ਯੂ ਜੀ ਜਸਵੰਤ ਮੱਲ ਕਹਿੰਦੇ ਆ ਵੈਰੀ ਨਾਈਸ ਆਪ ਚੜ੍ਹਦੀ ਕਲਾ ਵਿੱਚ ਰੱਖੇ ਜੀ ਥੈਂਕ ਯੂ ਸੋ ਮਚ ਭਾਜੀ ਤੇ ਉਸ ਤੋਂ ਬਾਅਦ ਆਜ਼ਮ ਕਹਿੰਦੇ ਆ ਮਾਸ਼ਾਅੱਲਾ ਘਰ ਖੂਬਸੂਰਤ ਬਣ ਗਿਆ ਥੈਂਕ ਯੂ ਚਾਚੂ ਸੋ ਮਚ ਅੱਲਾ ਕਹਿੰਦੇ ਰਹਿਣਾ ਨਸੀਬ ਕਰੇ ਬਹੁਤ ਥੈਂਕ ਯੂ ਬਹੁਤ ਸ਼ੁਕਰੀਆ ਅਮਰਾਜ ਕੁਮਾਰ ਜੱਟੂ ਕਿਆ ਤੁਹਾਡੇ ਤੋਂ ਅਲੱਗ ਹੈ ਤੁਹਾਡਾ ਸਕਾ ਬ੍ਰਦਰ ਨਹੀਂ ਹੈ ਪਲੀਜ਼ ਕਲੀਅਰ ਕਰੋ ਜੱਟੂ ਭਰਾ ਵਾ ਮੇਰਾ ਛੋਟਾ ਜਿਵੇਂ ਸੈਮ ਤੇ ਉਵੇਂ ਜੱਟੂ ਤੇ ਵੈਸੇ ਜੱਟੂ ਹੈਗਾ ਮੇਰੇ ਚਾਚੇ ਦਾ ਮੁੰਡਾ ਠੀਕ ਹੈ ਤੇ ਇੱਕੋ ਇੱਕ ਹੀ ਮੁੰਡਾ ਵਾ ਇਹ ਸੋ ਇਸ ਕਰਕੇ ਹੀ ਇਕੱਠੇ ਆ ਠੀਕ ਹੈ ਸੋ ਅੱਲਾ ਸਾਨੂੰ ਸਾਰਿਆਂ ਨੂੰ ਸਾਰੀ ਉਮਰ ਐਂ ਕਹਿ ਲਓ ਵੀ ਇਕੱਠੇ ਰਹਿਣਾ ਨਸੀਬ ਕਰੇ ਰੱਬ ਸੋਹਣਾ ਸਾਂਝ ਤੇ ਇਤਫਾਕ ਦੇ ਵਿੱਚ ਬਰਕਤ ਪਾਵੇ ਤੇ ਇਨਸ਼ਾਅੱਲਾ ਸਾਰੀ ਉਮਰ ਤੁਸੀਂ ਸਾਨੂੰ ਐਵੇਂ ਵੇਖੋਗੇ ਤੇ ਜੱਟੂ ਮੇਰੇ ਤੋਂ ਛੋਟਾ ਵਾ ਮਤਲਬ ਮੇਰਾ ਸਗਾ ਭਰਾ ਹੀ ਆ ਤੇ ਜਿਵੇਂ ਸੈਮ ਉਵੇਂ ਜੱਟੂ ਆ ਤੇ ਜੀਤੂ ਰਾਮ ਜੀ ਕਹਿੰਦੇ ਆ ਕਿ ਡੇਰੇ ਵਾਲੇ ਮਨਜੀਤ ਬੋਲੇ ਭਾਜੀ ਮੈਨੂੰ ਸਮਝ ਨਹੀਂ ਆਈ ਲੇਕਿਨ ਫਿਰ ਵੀ ਥੈਂਕ ਯੂ ਸੋ ਮਚ ਥੋੜਾ ਕਮੈਂਟ ਦੇ ਵਿੱਚ ਮੈਨੂੰ ਲੱਗਾ ਚੌਰੀ ਅਮੀਨ ਮਾਸ਼ਾਅੱਲਾ ਵੈਰੀ ਨਾਈਸ ਲਵ ਯੂ ਥੈਂਕ ਯੂ ਜੀ ਚੌਰੀ ਅਮੀਨ ਸਾਹਿਬ ਤੇ ਚਮਕੌਰ ਸਿੰਘ ਗਿੱਲ ਭਾਈ ਦਾ ਨਿੱਤ ਕਮੈਂਟ ਆਉਂਦਾ ਗੁਰਮੁਖੀ ਦੇ ਵਿੱਚ ਏਡਾ ਲੰਮਾ ਤੇ ਬਾਕੀ ਲਵ ਯੂ ਭਾਜੀ ਥੈਂਕ ਯੂ ਸੋ ਮਚ ਬਹੁਤ ਜ਼ਿਆਦਾ ਪਿਆਰ ਰਕੇਸ਼ ਕੁਮਾਰ ਕਹਿੰਦੇ ਭਾਜੀ ਨੇਮ ਬੋਲਤਾ ਭਾਈ ਸ਼ਾਹਦ ਹਾਊ ਵੀ ਨਾਓ ਯੂ ਗੈਟ ਆਵਰ ਮੈਸੇਜ ਭਾਜੀ ਇੰਸਟਾਗ੍ਰਾਮ ਮੈਂ ਕੱਲ੍ਹ ਵਾਲੇ ਵਲੌਗ ਚਲਾਇਆ ਸੀ ਸਟਾਰਟਿੰਗ ਦੇ ਵਿੱਚ ਹੀ ਚਮਕੌਰ ਸਿੰਘ ਗਿੱਲ ਭਾਜੀ ਥੈਂਕ ਯੂ ਸੋ ਮਚ ਜੀ ਸ਼ਾਹਦਾ ਅੱਛਾ ਮੈਂ ਕੱਲ ਕਮੈਂਟ ਪੜ੍ਹਿਆ ਸੀ ਸ਼ਾਹਦਾ ਜਾਂ ਸ਼ਾਹਦ ਆਈ ਡੋਂਟ ਨੋ ਤੇ ਮੋਮ ਜਾਨ ਸੋ ਹੈਪੀ ਮਾਸ਼ਾਅੱਲਾ ਥੈਂਕ ਯੂ ਸੋ ਮਚ ਜੀ ਤੇ ਮਾਸ਼ਾਅੱਲਾ ਹਾਊਸ ਲੁੱਕ ਬਿਊਟੀਫੁਲ ਮਾਸ਼ਾਅੱਲਾ ਥੈਂਕ ਯੂ ਜੀ ਤੇ ਰਣਦੀਪ ਕੌਰ ਭੈਣ ਜੀ ਆ ਥੈਂਕ ਯੂ ਸੋ ਮਚ ਜੀ ਤੇ ਕਮੈਂਟ ਗਏ ਮੁੱਕ ਕਮੈਂਟਾਂ ਜਵਾਵਾ ਸਾਰੇ ਸੀ ਅਲਹਮਦੁਲਿਲਾ ਬਹੁਤ ਥੈਂਕ ਯੂ ਬਹੁਤ ਸ਼ੁਕਰੀਆ ਤੁਹਾਡਾ ਕਮੈਂਟ ਕਰਨ ਦਾ ਤੁਸੀਂ ਜ਼ਿੰਮੇਵਾਰੀ ਨਾਲ ਕਮੈਂਟ ਕਰਦੇ ਆ ਤੇ ਮੈਂ ਕੋਸ਼ਿਸ਼ ਕਰੂੰਗਾ ਕਿ ਇਸੇ ਜ਼ਿੰਮੇਵਾਰੀ ਦੇ ਨਾਲ ਜਵਾਬ ਦੇਵਾਂ ਸਾਰਿਆਂ ਕਮੈਂਟਾਂ ਦੇ ਤੇ ਹੁਣ ਜਿਹੜਾ ਵਲੌਗ ਆ ਐਂਡ ਕਰਦੇ ਆ ਕਿਉਂਕਿ ਕਮੈਂਟਾਂ ਤੋਂ ਬਾਅਦ ਤੁਹਾਨੂੰ ਪਤਾ ਵਲੌਗ ਐਂਡ ਹੋ ਜਾਂਦਾ ਵਾ ਹੁਣ ਸਿਰਫ ਧਾਰਾਂ ਰਹਿ ਗਈਆਂ ਤੇ ਧਾਰਾਂ ਹੋ ਗਈਆਂ ਸ਼ੁਰੂ
ਤੇ ਬਾਕੀ ਜਿਹੜੀ ਵੀ ਗੱਲਬਾਤ ਹੋਈ, ਜਿਹੜੀਆਂ ਮੈਂ ਤੁਹਾਨੂੰ ਅੱਜ ਗੱਲਾਂ ਪੁੱਛੀਆਂ, ਤੁਸੀਂ ਲਾਜ਼ਮੀ ਉਹ ਕਮੈਂਟਾਂ ਦੇ ਵਿੱਚ ਦੱਸਣੀਆਂ ਸਾਰਿਆਂ ਨੇ। ਮੈਂ ਲੋਨ ਬਾਰੇ ਪੁੱਛਿਆ, ਹੋਰ ਚੀਜ਼ਾਂ ਬਾਰੇ ਵੀ ਪੁੱਛਿਆ, ਸਾਰੀਆਂ ਮੈਨੂੰ ਦੱਸਣੀਆਂ, ਠੀਕ ਆ। ਸੋ ਵਲੌਗ ਦੇਖਿਆ ਕਰੋ ਪੂਰਾ, ਜੇ ਵਧੀਆ ਲੱਗਾ ਚੈਨਲ ਸਬਸਕ੍ਰਾਈਬ ਲਾਜ਼ਮੀ ਕਰ ਲਿਓ, ਸ਼ੇਅਰ ਵੀ ਕਰ ਦਿਓ। ਹੁਣ ਦਿਓ ਇਜਾਜ਼ਤਾਂ, ਮਿਲਦੇ ਸਵੇਰੇ ਇੱਕ ਵੱਖਰੇ ਵਲੌਗ 'ਚ, ਇੱਕ ਵੱਖਰੀ ਵੀਡੀਓ 'ਚ। ਬਹੁਤ ਸਾਰਾ ਪਿਆਰ, ਖਿਆਲ, ਰਿਸਪੈਕਟ।